ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਕੁਛ ਕੁ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ। ਕਾਲ ਕਰਕੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਪੁੱਛ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਵਰਦੀ, ਕਲੋਵਸ ਧਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਜੈਂਡਰ ਹੋਮ ਲੋਨ ਵਾਲੇ ਮੌਂਚੀਮਾ ਜੀ 5590522575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਕੋਈ ਵੀ ਇਮੀਗ੍ਰੇਸ਼ਨ ਦਾ ਕੇਸ ਆ ਇਹਨਾਂ ਦੀ ਸਲਾਹ ਲੈ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਘਰਾਂ ਦੀ ਲਾਈਫ ਹੈਲਥ ਇੰਸ਼ੋਰੈਂਸ ਕਰਦੇ ਨੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਮੌਸਮ ਦੀ ਕਰਦੇ ਹਾਂ। ਕੁਛ ਕੁ ਰਾਜਾਂ ਦੇ ਵਿੱਚ ਅਸਮਾਨੀ ਬਿਜਲੀ ਡਿੱਗੀ ਹੈ ਤੇ ਲੋਕਾਂ ਦੀ ਮੌਤ ਹੋਈ ਹੈ। ਬਿਲਕੁਲ ਜੀ, ਇਹ ਪੰਜਾਬ ਹਰਿਆਣਾ ਦੇ ਵਿੱਚ ਵੀ ਇੱਕ ਤਾਂ ਇਹ ਹੈ ਜੀ ਕਿ ਜਿਹੜੀ ਮੌਨਸੂਨ ਆ ਬਹੁਤ ਪਛੜ ਕੇ ਆਈ ਹੈ, ਪਰ ਉਹਨੇ ਦਸਤਕ ਤਾਂ ਜਿਹੜੀ ਆ ਉਹ ਦਿੱਤੀ ਆ। ਬਹੁਤੇ ਹਿੱਸਿਆਂ ਦੇ ਵਿੱਚ ਮੌਨਸੂਨ ਜਿਹੜੀ ਪਹੁੰਚੀ ਆ। ਅਗਲੇ ਕੁਝ ਦਿਨਾਂ ਦੇ ਦੌਰਾਨ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਹੈ, ਜਿਹੜਾ ਕਿ ਬਹੁਤ ਜ਼ਿਆਦਾ ਇੱਥੇ ਜ਼ਰੂਰੀ ਸੀਗਾ। ਬਿਜਲੀ ਦਾ ਕੀ ਹਾਲ ਹੈ ਉਹ ਸਭ ਨੂੰ ਜਿਹੜਾ ਉਹ ਪਤਾ, ਪਰ ਕੁਝ ਥਾਵਾਂ ਦੇ ਉੱਤੇ ਇਹ ਮੌਨਸੂਨ ਜਿਹੜੀ ਆ ਉਹ ਕਹਿਰ ਵੀ ਬਣੀ ਆ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਬੱਦਲ ਫਟ ਗਿਆ, ਜਿੱਥੇ ਜਿਹੜੇ ਨਾਲੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ। ਇਹਨਾਂ ਦਿਨਾਂ ਦੇ ਵਿੱਚ ਅੰਨ੍ਹੇਵਾਹ ਲੋਕ ਇੱਥੇ ਪਹਾੜਾਂ ਵੱਲ ਨੂੰ ਗਏ ਹੋਏ ਆ। ਉਹਨਾਂ ਦੇ ਵਹੀਕਲ ਜਿਹੜੇ ਸੀਗੇ ਉਹ ਰੁੜ ਗਏ। ਕੁਝ ਥਾਵਾਂ ਦੇ ਉੱਤੇ ਜਾਨੀ ਨੁਕਸਾਨ ਤਾਂ ਹੋਣ ਦੀ ਖਬਰ ਨਹੀਂ ਗਈ ਹਿਮਾਚਲ ਪ੍ਰਦੇਸ਼ ਤੋਂ, ਪਰ ਹਾਈਵੇ ਧੱਸ ਗਏ, ਜਿਹਦੇ ਕਰਕੇ ਬਹੁਤ ਸਾਰੇ ਲੋਕ ਫਸੇ ਹੋਏ ਆ ਹਿਮਾਚਲ ਦੇ ਵਿੱਚ। ਔਰ ਇਹ ਮੈਕਲੋਡਗੰਜ ਦੇ ਏਰੀਏ ਦੇ ਵਿੱਚ ਭਾਗ ਸੁਨਾਗ ਵਾਲਾ ਏਰੀਆ, ਇੱਥੇ ਬਹੁਤ ਸਾਰੇ ਲੋਕ ਜਿਹੜੇ ਉਹ ਸਟਕ ਹੋ ਗਏ। ਉਧਰ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ 74 ਲੋਕਾਂ ਦੀ ਮੌਤ ਹੋਈ ਆ। ਇਹਨਾਂ ਦੇ ਵਿੱਚ ਜੈਪੁਰ ਦਾ 12ਵੀਂ ਸਦੀ ਦਾ ਇਤਿਹਾਸਕ ਅਮੇਰ ਕਿਲਾ ਵੇਖਣ ਗਏ 12 ਜਿਹੜੇ ਵਿਜ਼ਟਰ ਨੇ ਉਹ ਵੀ ਸ਼ਾਮਲ ਨੇ। ਇਹ ਜਿਹੜਾ ਵਾਚ ਟਾਵਰ ਹੈ ਉਹਦੇ ਉੱਤੇ ਸੈਲਫੀਆਂ ਲੈਂਦੇ ਸੀਗੇ ਜਦੋਂ ਇਹ ਅਸਮਾਨੀ ਬਿਜਲੀ ਦੀ ਜਦ ਦੇ ਵਿੱਚ ਜਿਹੜੇ ਉਹ ਆ ਗਏ। ਬਹੁਤੇ ਇਹਨਾਂ ਦੇ ਵਿੱਚੋਂ ਨੌਜਵਾਨ ਸੀਗੇ। ਇਹਨਾਂ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਇੱਕ ਭੈਣ ਭਰਾ ਵੀ ਜਿਹੜੇ ਉਹ ਸ਼ਾਮਲ ਨੇ। ਉਧਰ ਧਰਮਸ਼ਾਲਾ ਤੋਂ ਜਿਹੜੀ ਖਬਰ ਆ ਰਹੀ ਆ ਉਹਦੇ ਮੁਤਾਬਕ ਇੱਥੇ ਕਾਂਗੜਾ ਡਿਸਟ੍ਰਿਕਟ ਦੀ ਜਿਹੜੀ ਥੋਵਾਦੀ ਆ ਉਹਦੇ ਵਿੱਚ ਢਿੱਗਾ ਡਿੱਗਣ ਕਰਕੇ 5 ਲੋਕਾਂ ਦੇ ਹਲਾਕ ਹੋ ਜਾਣ ਦੀ ਜਿਹੜੀ ਉਹ ਖਬਰ ਮਿਲ ਰਹੀ ਹੈ। ਸੋ ਇਹ ਅਸਮਾਨੀ ਬਿਜਲੀ ਦੇ ਨਾਲ ਇੱਕ ਦਿਨ ਦੇ ਵਿੱਚ ਇੰਨੀਆਂ ਜਿਹੜੀਆਂ ਮੌਤਾਂ ਹੋਈਆਂ ਨੇ, ਪਹਿਲਾਂ ਕਦੇ ਇੰਨੀਆਂ ਜ਼ਿਆਦਾ ਡੈਥ ਜਿਹੜੀਆਂ ਉਹ ਨਹੀਂ ਹੋਈਆਂ। ਇਹਦੇ ਚ ਕਸੂਰਵਾਰ ਕਿਸੇ ਨੂੰ ਵੀ ਨਹੀਂ ਠਹਿਰਾਇਆ ਜਾ ਸਕਦਾ ਜੀ। ਕੁਦਰਤ ਹੈ, ਨੇਚਰ ਦਾ ਕੋਈ ਪਤਾ ਨਹੀਂ। ਬੱਦਲ ਫਟਣਾ, ਅਕਸਰ ਇਹ ਘਟਨਾਵਾਂ ਜਿਹੜੀਆਂ ਉਹ ਪਹਾੜੀ ਇਲਾਕਿਆਂ ਦੇ ਵਿੱਚ ਵਾਪਰਦੀਆਂ ਨੇ, ਹਰ ਸਾਲ ਹੀ ਵਾਪਰਦੀਆਂ ਨੇ, ਜਿਹਦੇ ਨਾਲ ਹੜ੍ਹਾਂ ਵਰਗੀ ਜਿਹੜੀ ਸਥਿਤੀ ਆ ਉਹ ਬਣ ਜਾਂਦੀ ਆ। ਅਸਮਾਨੀ ਬਿਜਲੀ ਜਿਹੜੀ ਏਡੇ ਵੱਡੇ ਪੱਧਰ ਦੇ ਉੱਤੇ ਡਿੱਗਣੀ, ਇਹਦੇ ਨਾਲ ਇੰਨੀਆਂ ਮੌਤਾਂ ਜਿਹੜੀਆਂ ਉਹ ਹੋ ਜਾਣੀਆਂ, ਇਹ ਬਹੁਤ ਵੱਡੀ ਜਿਹੜੀ ਉਹ ਗੱਲ ਹੈ ਜੀ। ਪਰ ਨੇਚਰ ਹੈ, ਨੇਚਰ ਦੇ ਉੱਤੇ ਕੋਈ ਕਿਸੇ ਦਾ ਜ਼ੋਰ ਨਹੀਂ ਗਾ। ਬਿਲਕੁਲ ਜੀ, ਕੁਦਰਤ ਦੀ ਕਰੋਪੀ ਵੀ ਚੱਲ ਰਹੀ ਆ। ਤੇ ਅੱਗੇ ਗੱਲ ਕਰਦੇ ਰਕੇਸ਼ ਟਕੈਤ ਦੀ। ਉਸਨੇ ਕਿਹਾ ਕਿ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਯੂਪੀ ਦੇ ਨੇਤਾ ਹਿੱਸਾ ਲੈ ਸਕਦੇ ਆ, ਪਰ ਮੈਂ ਚੋਣ ਨਹੀਂ ਲੜਾਂਗਾ। ਦੇਖੋ, ਇਹ ਚਰਚਾ ਪਿਛਲੇ ਦਿਨਾਂ ਤੋਂ ਵਾਹਵਾ ਛਿੜੀ ਹੋਈ ਆ। ਜਿਹੜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸੰਬੰਧਿਤ ਆਗੂ ਨੇ, ਉਹਨਾਂ ਨੇ ਜਿਹੜਾ ਇਨਕਾਰ ਕੀਤਾ ਇਸ ਗੱਲ ਤੋਂ ਕਿ ਉਹ ਇਲੈਕਸ਼ਨਾਂ ਦੇ ਵਿੱਚ ਪਾਰਟੀਸਪੇਟ ਜਿਹੜਾ ਉਹ ਕਰਨਗੇ। ਗੁਰਨਾਮ ਸਿੰਘ ਚੜੂਨੀ ਦੇ ਬਿਆਨ ਤੋਂ ਬਾਅਦ ਇਹਦੇ ਉੱਤੇ ਵੱਡੀ ਚਰਚਾ ਜਿਹੜੀ ਉਹ ਛਿੜੀ ਹੋਈ ਆ ਇਸ ਸਭ ਕਾਸੇ ਦੇ ਉੱਤੇ। ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਲੈਕਸ਼ਨਾਂ ਲੜਨੀਆਂ, ਇਲੈਕਸ਼ਨਾਂ ਦੇ ਵਿੱਚ ਪਾਰਟੀਸਪੇਟ ਕਰਨਾ ਇਹ ਉਹਨਾਂ ਦਾ ਮਕਸਦ ਨਹੀਂ। ਉਹ ਤਾਂ ਕਿਸਾਨ ਜਿਹੜੇ ਖੇਤੀ ਕਾਨੂੰਨ ਆਏ ਆ ਉਹਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਇਸ ਐਜੀਟੇਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ। ਹੁਣ ਇਹਦੇ ਵਿੱਚ ਜਿਹੜਾ ਭਾਰਤੀ ਕਿਸਾਨ ਯੂਨੀਅਨ ਦੇ
ਬੁਲਾਰੇ ਰਕੇਸ਼ ਟਕੈਤ ਨੇ ਇਹ ਗੱਲ ਕਹੀ ਆ ਕਿ ਕਿਸਾਨ ਆਗੂ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਆ। ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਖੁਦ ਚੋਣ ਜਿਹੜੀ ਉਹ ਨਹੀਂ ਲੜਨਗੇ। ਰਕੇਸ਼ ਟਕੈਤ ਦਾ ਇਹ ਕਹਿਣਾ ਕਿ 7 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਆ। ਉਹਨੇ ਗੱਲ ਕਹੀ ਕਿ ਮੁਜ਼ੱਫਰਨਗਰ ਦੇ ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਮਹਾ ਪੰਚਾਇਤ ਹੋਊਗੀ, ਜਿਹਦੇ ਵਿੱਚ ਫਿਊਚਰ ਦੀ ਰਣਨੀਤੀ ਉਲੀਕੀ ਜਾਊਗੀ। ਇਸ ਮਹਾ ਪੰਚਾਇਤ ਦੇ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ ਤੋਂ ਕਿਸਾਨ ਸ਼ਾਮਲ ਹੋਣਗੇ। ਰਕੇਸ਼ ਟਕੈਤ ਹੋਰਾਂ ਨੇ ਜਿਹੜੀ ਇਹਦੀ ਇਹ ਗੱਲ ਕਹੀ ਆ ਕਿ ਕੀ ਚੋਣ ਲੜਨਾ ਗਲਤ ਹੈ। ਉਹਨਾਂ ਨੇ ਇਹ ਕਿਹਾ ਕਿ ਵੋਟਾਂ ਪਾਉਣ ਵਾਲੇ ਚੋਣ ਲੜਨ ਦਾ ਫੈਸਲਾ ਕਰ ਸਕਦੇ ਆ। ਜਿਹਨੇ ਚੋਣਾਂ ਲੜਨੀਆਂ ਨੇ ਉਹ ਲੜੇ, ਇਹਦੇ ਉੱਤੇ ਰੋਕ ਕੋਈ ਨਹੀਂ ਗੀ ਹੈਗੀ। ਪਰ ਉਹਨੇ ਇਹ ਗੱਲ ਜਿਹੜੀ ਦੀ ਕਹੀ ਕਿ ਉਹ ਆਪ ਚੋਣ ਨਹੀਂ ਲੜਨਗੇ। ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਆਪਾਂ ਅੱਗੇ ਵੀ ਗੱਲ ਜਿਹੜੀ ਕੀਤੀ ਸੀ ਕਿ ਚੋਣ ਲੜਨ ਤੋਂ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ। ਸੰਵਿਧਾਨ ਮੁਤਾਬਕ ਉਹ ਚੋਣ ਲੜ ਸਕਦਾ। ਕਿਸਾਨ ਜਥੇਬੰਦੀਆਂ ਵੀ ਆਪਣੀ ਸਿਆਸੀ ਪਾਰਟੀ ਬਣਾ ਸਕਦੀਆਂ ਨੇ, ਕਿਉਂ ਨਹੀਂ ਬਣਾ ਸਕਦੀਆਂ, ਉਹ ਹਰ ਹਾਲਤ 'ਚ ਬਣਾ ਸਕਦੀਆਂ ਨੇ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਜਗ੍ਹਾ ਦੇ ਉੱਤੇ ਇਹ ਸੰਘਰਸ਼ ਪਹੁੰਚਿਆ ਹੋਇਆ, ਜਿਸ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ ਨੇ ਉਹ ਅਣਗੌਲਿਆਂ ਕਰ ਰਹੀਆਂ ਨੇ, ਕੇਂਦਰ ਦੀ ਸਰਕਾਰ ਇਸ ਸਭ ਕਾਸੇ ਨੂੰ, ਜੇ ਤੁਸੀਂ ਕੱਲ ਦੇ ਬਿਆਨ ਜਿਹੜੇ ਦੀ ਉਹ ਪੜੋ, ਉਹ ਫਸਲਾਂ ਦੇ ਸੰਭਾਲ ਦੇ ਵਿੱਚ ਪ੍ਰਬੰਧਾਂ ਦੇ ਸੁਧਾਰ ਦੀ ਲੋੜ ਦਾ ਰੌਲਾ ਪਾਈ ਜਾਂਦੀਆਂ ਨੇ। ਦੂਜੇ ਪਾਸੇ ਤੋਮਰ ਇਹ ਕਹੀ ਜਾਂਦਾ ਕਿ ਕਰੋਨਾ ਸੰਕਟ ਦਾ ਕੋਈ ਕਿਸਾਨਾਂ ਦੇ ਉੱਤੇ ਅਸਰ ਨਹੀਂ ਪਿਆ, ਉਹਨਾਂ ਦੀ ਫਸਲ ਜਿਹੜੀ ਆ ਉਹ ਵਧੀ ਆ। ਜਦੋਂ ਕਰੋਨਾ ਦੇ ਵਿੱਚ ਵੀ ਕਿਸੇ ਕਿਸਮ ਦਾ ਆਰਥਿਕਤਾ ਦੇ ਉੱਤੇ ਕਿਸਾਨਾਂ ਦੇ ਉੱਤੇ ਅਸਰ ਨਹੀਂ ਪਿਆ। ਇਹੀ ਚੀਜ਼ ਤਾਂ ਕਾਰਪੋਰੇਟ ਜਿਹੜਾ ਜੀ ਉਹਨੂੰ ਪਰੇਸ਼ਾਨ ਕਰ ਰਹੀ ਹੈ ਕਿ ਇਹਦੇ ਉੱਤੇ ਸਾਡਾ ਕਬਜ਼ਾ ਕਿਉਂ ਨਹੀਂ। ਜੇ ਤੁਸੀਂ ਓਪਨਲੀ ਜਿਹੜੀਆਂ ਇਲੈਕਸ਼ਨਾਂ ਲੜਨ ਦੀ ਗੱਲ ਕਹੋਗੇ ਸੂਬਿਆਂ ਦੇ ਵਿੱਚ, ਤਾਂ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਇਹ ਕਹਿਣ ਦਾ ਮੌਕਾ ਤਾਂ ਮਿਲੂਗਾ ਨਾ ਇਸ ਗੱਲ ਦਾ ਕਿ ਅਸੀਂ ਤਾਂ ਕਹਿੰਦੇ ਸੀਗੇ ਕਿ ਇਹਨਾਂ ਨੇ ਰਾਜਨੀਤੀ ਦੇ ਵਿੱਚ ਆਉਣਾ, ਇਹਨਾਂ ਨੇ ਚੋਣਾਂ ਲੜਨੀਆਂ ਨੇ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਤੋ ਇਹਦੇ ਵਾਸਤੇ ਅਜੇ ਰਕੇਸ਼ ਟਕੈਤ ਹੋਰਾਂ ਦੇ ਬਿਆਨ ਦੇ ਉੱਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਕੋਈ ਫੈਸਲਾ ਨਹੀਂ ਆਇਆ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇਹ ਇੱਕ, ਤੁਸੀਂ ਇਹ ਕਹਿ ਲਓ ਕਿ ਵਿਵਾਦ ਜ਼ਰੂਰ ਜਿਹੜਾ ਉਹ ਛੇੜ ਦਿੱਤਾ। ਚਾਹੇ ਇਹਨੂੰ ਤੁਸੀਂ ਬੇਲੋੜਾ ਕਹਿ ਲਓ, ਲੋੜਾ ਜਿਹੜਾ ਜੀ ਉਹ ਕਹਿ ਲਓ, ਪਰ ਇੰਨਾ ਜ਼ਰੂਰ ਆ ਕਿ ਇਹ ਜਿਹੜਾ ਵਿਵਾਦ ਹੈ ਇਹ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਜ਼ਰੂਰ ਕਰੂਗਾ। ਉਹਦੇ ਕਈ ਕਾਰਨ ਨੇ। ਵੱਡਾ ਇਹਦੇ ਵਿੱਚੋਂ ਕਾਰਨ ਜਿਹੜਾ ਇਹ ਆ ਕਿ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਉਹਨਾਂ ਦੀ ਗਿਣਤੀ 32 ਆ। ਇਹ ਲੋਕ ਜਿਹੜੇ ਸਾਂਝੇ ਤੌਰ ਦੇ ਉੱਤੇ ਇੱਕ ਜਥੇਬੰਦੀ ਨਹੀਂ ਬਣ ਸਕੇ, ਕਿਸੇ ਇੱਕ ਦੇ ਉੱਤੇ ਵਿਸ਼ਵਾਸ ਨਹੀਂ ਕਰ ਸਕੇ, ਜੇ ਇਸ ਮਾਮਲੇ ਦੇ ਉੱਤੇ ਆ ਜਾਏ, ਅੱਧੇ ਇੱਕ ਤੁਰ ਪੈਣਗੇ ਚੋਣਾਂ ਲੜਨ ਦੇ ਵਾਸਤੇ, ਅੱਧੇ ਇੱਕ ਕਹਿਣਗੇ ਅਸੀਂ ਨਹੀਂ ਜਿਹੜਾ ਜੀ ਉਹ ਲੜਦੇ, 2-3 ਆਪਣੇ ਆਪ ਨੂੰ ਇੱਧਰ ਨੂੰ ਲੈ ਜਾਣਗੇ, 2-4 ਉਧਰ ਨੂੰ ਜਿਹੜਾ ਜੀ ਉਹ ਲੈ ਜਾਣਗੇ। ਇਹਦੇ ਨਾਲ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵਿਚਾਲੇ ਖਲਾਰਾ ਵੱਧ ਸਕਦਾ, ਜਿਹੜਾ ਕਿ ਕੇਂਦਰ ਦੀ ਸਰਕਾਰ ਘੱਟੋ ਘੱਟ ਜ਼ਰੂਰ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਪ੍ਰੀਖਣ ਪਵੇ। ਪੈ ਸਕਦੀ ਆ, ਪੰਜਾਬ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ। ਤੇ ਅੱਗੇ ਰਾਜਪੁਰਾ ਮਾਮਲੇ ਦੇ ਵਿੱਚ 150 ਕਿਸਾਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਤੇ ਕਿਸਾਨਾਂ ਨੇ ਕਿਹਾ ਜੇ ਭਾਜਪਾ ਤੇ ਵੀ ਕੇਸ ਦਰਜ ਨਹੀਂ ਕੀਤੇ ਗਏ ਤਾਂ ਅਸੀਂ ਕੰਮ ਹੋਰ ਤੇਜ਼ ਕਰਾਂਗੇ। ਦੇਖੋ ਇਹ ਜਿਹੜਾ ਰਾਜਪੁਰਾ ਦੇ ਵਿੱਚ ਜੋ ਕੁਝ ਵਾਪਰਿਆ, ਇਹ ਪੰਜਾਬ ਦੇ ਵਿੱਚ ਇੱਕ ਕਿਸਮ ਦੇ ਨਾਲ ਇੱਕ ਇਸ ਤਰ੍ਹਾਂ ਦੀ ਸ਼ੁਰੂਆਤ ਹੈ ਜਿਹੜੀ ਕਿ ਦੋ ਫਿਰਕਿਆਂ ਦੇ ਵਿਚਾਲੇ ਫ੍ਰਿਕਸ਼ਨ ਪਾਉਣ ਵਾਲੀ ਹੈ। ਇਹ ਗੱਲ ਕਦੀ ਵੀ ਭੁੱਲਣੀ ਨਹੀਂ ਚਾਹੀਦੀ ਕਿ ਜਿਹੜੀ ਕੇਂਦਰ ਦੇ ਵਿੱਚ ਸੱਤਾਧਾਰੀ ਧਿਰ ਹੈ, ਜਿਹੜੀ ਇਹ ਕਹਿੰਦੀ ਆ ਕਿ ਉਹਨੇ ਪੰਜਾਬ ਦੇ ਵਿੱਚ ਜਿਹੜੀਆਂ ਨੇ ਉਹ ਚੋਣਾਂ ਲੜਨੀਆਂ ਨੇ, ਔਰ ਇਹ ਚੋਣਾਂ ਉਹ ਇਹ ਕਹਿੰਦੇ ਆ ਕਿ ਅਸੀਂ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਲੜਨੀਆਂ ਨੇ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਆ, ਜਿਹੜੀ ਉਹਦੀ ਰਣਨੀਤੀ ਆ, ਉਹਨੂੰ ਸਮਝਣ ਵਾਲੇ ਸਾਰੇ ਜਾਣਦੇ ਆ ਕਿ ਉਹ ਇੱਕੋ ਚੀਜ਼ ਦੇ ਉੱਤੇ ਕੰਮ ਕਰਦੇ ਆ, ਵੋਟਾਂ ਪੋਲਰਾਈਜ਼ ਕਰਨ ਦੇ ਵਾਸਤੇ। ਜੇ ਤੁਸੀਂ ਰਾਜਪੁਰੇ ਵਾਲੀ ਘਟਨਾ ਨੂੰ ਗੌਰ ਦੇ ਨਾਲ ਨੇੜੇ ਤੋਂ ਵਾਚ ਕਰੋ ਤਾਂ ਤੁਹਾਨੂੰ ਕਹਾਣੀ ਬਹੁਤ ਹੱਦ ਤੱਕ ਸਮਝ ਆ ਜਾਂਦੀ ਆ ਕਿ ਅੰਦਰ ਵੜ ਕੇ ਜਿਹੜਾ ਉਹ ਉੱਥੋਂ ਵੀਡੀਓ ਵਾਇਰਲ ਕੀਤੀ ਜਾਂਦੀ ਆ, ਫਿਰ ਇਹ ਚੈਲੰਜ ਕੀਤਾ ਜਾਂਦਾ ਕਿ ਅਸੀਂ ਤਾਂ ਮੀਟਿੰਗ ਕਰਾਂਗੇ, ਆਜੋ ਜੀ ਨੇ ਆਉਣਾ। ਪਿਸਤੌਲ ਕੱਢਿਆ ਜਾਂਦਾ ਕਿਸਾਨਾਂ ਦੇ ਉੱਤੇ, ਗਾਲ ਕੱਢੀ ਜਾਂਦੀ ਆ ਉਹਨਾਂ ਨੂੰ। ਗਰੇਵਾਲ, ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ ਰੋਜ਼ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਹੇ ਆ ਕਿ ਫ੍ਰਿਕਸ਼ਨ ਜਿਹੜੀ ਆ ਉਹ ਪਵੇ।
ਰਾਜਪੁਰੇ ਵਾਲੀ ਘਟਨਾ ਨੇ ਇਸ ਫ੍ਰਿਕਸ਼ਨ ਨੂੰ ਕਈ ਸਟੈਪ ਹੋਰ ਅੱਗੇ ਵਧਾਇਆ। ਜਿੰਨੀ ਦੇਰ ਤੱਕ ਤਾਂ ਲੀਡਰਸ਼ਿਪ ਜਿਹੜੀ ਆ ਉਹ ਹੁੰਦੀ ਆ ਤੇ ਉਨੀ ਦੇਰ ਤੱਕ ਤਾਂ ਇਹ ਜੋਸ਼ ਹੁੰਦਾ ਕਿਸੇ ਵੀ ਜਿਹੜੀ ਐਜੀਟੇਸ਼ਨ ਦਾ। ਜੇ ਲੀਡਰਸ਼ਿਪ ਕਿਸੇ ਇਸ ਤਰ੍ਹਾਂ ਦੀ ਭੀੜ ਦੀ ਅਗਵਾਈ ਨਾ ਕਰ ਰਹੀ ਹੋਵੇ ਤਾਂ ਉਹ ਭੀੜ ਤੰਤਰ ਬਣ ਜਾਂਦਾ। ਭੀੜ ਤੰਤਰ ਖਤਰਨਾਕ ਹੁੰਦਾ ਕਿਉਂਕਿ ਉਹਨੂੰ ਸੇਧ ਦੇਣ ਵਾਲਾ ਕੋਈ ਨਹੀਂ ਹੁੰਦਾ। ਇਹ ਉਸ ਤਰੀਕੇ ਦੇ ਨਾਲ ਹੀ ਉਸ ਪਾਸੇ ਵੱਲ ਨੂੰ ਤੁਰ ਰਹੀ ਕਹਾਣੀ ਜਿਹੜੀ ਉਹ ਪ੍ਰਤੀਤ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਇਹਨੂੰ ਇਸ ਕਰਕੇ ਸ਼ਹਿ ਦੇ ਰਹੀ ਆ, ਹਵਾ ਦੇ ਰਹੀ ਆ ਕਿ ਇਹ ਚੀਜ਼ ਵਧੇ। ਤੁਸੀਂ ਦੇਖੋ ਜਿਹੜੇ 4.5 ਸਾਲ ਆਪਣੇ ਘਰ ਚੋਂ ਨਹੀਂ ਨਿਕਲੇ ਪੰਜਾਬ ਦੇ ਮੁੱਖ ਮੰਤਰੀ, ਜਦੋਂ ਭਾਜਪਾ ਦੇ ਆਗੂ ਉਹਨਾਂ ਦੇ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਜਾਂਦੇ ਆ ਤੇ 15 ਮਿੰਟਾਂ ਦੇ ਵਿੱਚ ਤਿਆਰ ਹੋ ਕੇ ਮੁੱਖ ਮੰਤਰੀ ਆਪਣੇ ਘਰ ਤੋਂ ਸਰਕਾਰੀ ਰਿਹਾਇਸ਼ ਤੇ ਪਹੁੰਚ ਜਾਂਦੇ ਆ ਲਾਮ ਲਸ਼ਕਰ ਲੈ ਕੇ ਉਹਨਾਂ ਨੂੰ ਮਿਲਣ ਲਈ। ਇਹਨੂੰ ਤੁਸੀਂ ਮਾਮੂਲੀ ਘਟਨਾ ਦੇ ਨਾਲ ਨਹੀਂ ਜਿਹੜਾ ਜੀ ਉਹ ਜੋੜ ਸਕਦੇ। ਇਹ ਵਿਉਂਤਬੰਦੀ ਆ ਜਿਹੜੀ ਹੋ ਰਹੀ ਆ ਔਰ ਇਸ ਵਿਉਂਤਬੰਦੀ ਤੋਂ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਖਾਸ ਤੌਰ ਦੇ ਉੱਤੇ ਇਹਦੇ ਚ ਦਖਲ ਦੇ ਕੇ ਬਚਣਾ ਪਊਗਾ। ਇਹਦੇ ਤੋਂ 150 ਕਿਸਾਨਾਂ ਦੇ ਉੱਤੇ ਮਾਮਲਾ ਦਰਜ ਹੋ ਗਿਆ ਇੱਥੇ ਰਾਜਪੁਰਾ ਦੇ ਵਿੱਚ। ਧਾਰਾ 342, 353, 186, 332 ਧਾਰਾਵਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ। ਹਾਲਾਂਕਿ ਬਹੁਤੇ ਜਾਣਿਆਂ ਨੂੰ ਇਹਦੇ ਵਿੱਚ ਅਣਪਛਾਤੇ ਕਰਾਰ ਜਿਹੜਾ ਦਿੱਤਾ ਗਿਆ। ਕੁਝ ਲੋਕਾਂ ਦੇ ਨਾਮ ਜਿਹੜੇ ਸ਼ਾਮਲ ਨੇ ਸਾਬਕਾ ਕਾਂਗਰਸੀ ਆਗੂ ਤੇ ਹੁਣ ਕਿਸਾਨ ਸੰਘਰਸ਼ ਦੇ ਵਿੱਚ ਸਰਗਰਮ ਮਨਜੀਤ ਸਿੰਘ ਘੁਮਾਣਾ, ਹਸਨਪੁਰ ਖੈਰ ਵਾਸੀ ਹੈਪੀ ਤੇ ਜ਼ੀਰਕਪੁਰ ਵਾਸੀ ਵਿਵੇਕ ਜਿੰਮਵਾਲਾ ਜਿਹੜੀ ਇਹਦੇ ਵਿੱਚ ਸ਼ਾਮਲ ਦੱਸੇ ਗਏ ਆ। ਕਿਸਾਨਾਂ ਨੇ ਇੱਥੇ ਆਪਣੀ ਪ੍ਰੈਸ ਕਾਨਫਰੰਸ ਕੀਤੀ, ਇਹ ਆਖਿਆ ਕਿ ਭਾਜਪਾ ਦੇ ਆਗੂਆਂ ਦੇ ਉੱਤੇ ਵੀ ਮਾਮਲਾ ਦਰਜ ਕਰੋ ਜਿਨ੍ਹਾਂ ਨੇ ਪਿਸਤੌਲ ਵਿਖਾਇਆ, ਜਿਨ੍ਹਾਂ ਨੇ ਗਾਲਾਂ ਕੱਢੀਆਂ। ਇਹ ਵੀ ਕਿਹਾ ਕਿ ਜੇ ਤੁਸੀਂ ਉਹਨਾਂ ਦੇ ਉੱਤੇ ਮਾਮਲਾ ਦਰਜ ਨਹੀਂ ਕਰਦੇ ਤਾਂ ਉਹ ਇਹਨੂੰ ਤੇਜ਼ ਕਰਨਗੇ ਅੰਦੋਲਨ ਨੂੰ। ਜਿਹੜੇ ਭਾਜਪਾ ਦੇ ਆਗੂ ਬਾਹਰ ਨਿਕਲਣ ਤੋਂ ਡਰਦੇ ਸੀਗੇ, ਕੱਲ ਉਹਨਾਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉੱਥੋਂ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਇਕੱਠੇ ਹੋ ਕੇ ਰੋਸ ਮਾਰਚ ਕਰਕੇ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ। ਤੋ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇਹਨਾਂ ਨੂੰ ਬਹੁਤ ਕਲੋਜ਼ਲੀ ਵਾਚ ਕਰਨ ਦੀ ਜਿਹੜੀ ਉਹ ਇਸ ਪੱਖੋਂ ਜ਼ਰੂਰਤ ਹੈ ਕਿਸਾਨ ਆਗੂਆਂ ਨੂੰ ਜਿਹੜੇ ਦਿੱਲੀ ਦੀਆਂ ਹੱਦਾਂ ਦੇ ਉੱਤੇ ਜਿਹੜਾ ਬੈਠੇ ਆ, ਕਿ ਇੱਕ ਤਾਂ ਜਿਹੜਾ ਇਹ ਵਿਰੋਧ ਕਰਨਾ ਉਹ ਕਿਹੜੇ ਤਰੀਕੇ ਦਾ ਕਰਨਾ, ਕਿਵੇਂ ਕਰਨਾ, ਉਹਦੀਆਂ ਹੱਦਬੰਦੀਆਂ ਜਿਹੜੀਆਂ ਉਹ ਕੀ ਨੇ। ਜੇ ਇਹ ਨਾ ਮਿੱਥੀਆਂ ਗਈਆਂ ਹੱਦਬੰਦੀਆਂ ਜਿਹੜੀਆਂ ਤੇ ਇਹ ਨੁਕਸਾਨ ਕਰ ਦੇਣਗੀਆਂ। ਭੀੜ ਤੰਤਰ ਜਿਹੜਾ ਹੈ ਉਹ ਆਪ ਮੁਹਾਰੇ ਜਿਹੜਾ ਉਹ ਚੱਲ ਪਊਗਾ। ਜੇ ਇਹ ਆਪ ਮੁਹਾਰੇ ਚੱਲਦਾ ਤੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਣ ਵੱਲ ਨੂੰ ਜਾਊਗਾ। ਤੇ ਇੱਕ ਘੱਟੋ ਘੱਟ ਸਿਆਸੀ ਧਿਰ ਇਹ ਜ਼ਰੂਰ ਚਾਹੁੰਦੀ ਹੈ ਕਿ ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਬਣੇ ਤੇ ਉਹ ਇਸ ਖਰਾਬ ਹੋਏ ਮਾਹੌਲ ਦੇ ਵਿੱਚੋਂ ਸਿਆਸੀ ਲਾਹਾ ਲੈ ਸਕਣ। ਬਹੁਤ ਕੁਝ ਉਥਲ ਪੁਥਲ ਕਰਨਗੇ ਜੀ ਜਦੋਂ ਜਦੋਂ ਲੱਗ ਜਾਂਦੇ ਆ। ਕਿ ਕਾਂਗਰਸ ਦੀ ਜੇ ਗੱਲ ਕਰੀਏ ਉਸ ਦਾ ਜਿਹੜਾ ਕਲੇਸ਼ ਹੈ ਇੱਕ ਤੋਂ ਬਾਅਦ ਦੂਜਾ ਹੁਣ ਸ਼ੁਰੂ ਹੋ ਗਿਆ ਜੀ। ਰਾਜਾ ਵੜਿੰਗ ਹੋ ਗਿਆ ਤੜਿੰਗ ਮਨਪ੍ਰੀਤ ਬਾਦਲ ਦੇ ਨਾਲ। ਦੇਖੋ ਅਜੇ ਜਿਹੜਾ ਕਲੇਸ਼ ਆ ਉਹ ਮੁੱਕਿਆ ਨਹੀਂ। ਕਿਹਾ ਜਾ ਰਿਹਾ ਕਿ ਇੱਕ ਅੱਧੇ ਦਿਨ ਦੇ ਵਿੱਚ ਇਹ ਕਲੇਸ਼ ਨਿਬੜ ਸਕਦਾ ਜਿਹੜਾ ਵੱਡਾ ਪਿਆ ਹੋਇਆ। ਉਹ ਕੀ ਹੋਊਗਾ, ਕਿਵੇਂ ਨਿਬੜੂਗਾ, ਕੁਝ ਨਹੀਂ ਪਤਾ। ਅਟਕਲਾਂ ਦੇ ਬਾਜ਼ਾਰ ਸ਼ਰੇਆਮ ਜਾਰੀ ਨੇ ਕਿ ਕਿਹੜੇ ਕਿਹੜੇ ਕੱਢੇ ਜਾ ਰਹੇ ਨੇ, ਕਿਹੜੇ ਕਿਹੜੇ ਅੰਦਰ ਜਿਹੜੇ ਉਹ ਕੀਤੇ ਜਾ ਰਹੇ ਨੇ। ਮਤਲਬ ਕਿ ਕਿੰਨਾਂ ਨੂੰ ਮੰਤਰਾਲੇ ਜਿਹੜੇ ਉਹ ਦੇਣੇ ਆ। ਨਵਜੋਤ ਸਿੰਘ ਸਿੱਧੂ ਦਾ ਕੀ ਰੋਲ ਹੋਊਗਾ, ਉਹਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਊਗੀ। ਜਦੋਂ ਜ਼ਿੰਮੇਵਾਰੀ ਦਿੱਤੀ ਜਾਊਗੀ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨੂੰ ਕਿੰਨਾ ਬਰਦਾਸ਼ਤ ਕਰਨਗੇ ਉਸ ਜ਼ਿੰਮੇਵਾਰੀ ਦੇ ਉੱਤੇ। ਨਵਜੋਤ ਸਿੱਧੂ ਉਸ ਜ਼ਿੰਮੇਵਾਰੀ ਨੂੰ ਹਾਸਲ ਕਰੂਗਾ ਨਹੀਂ ਕਰੂਗਾ, ਜੇ ਕਰੂਗਾ ਤੇ ਉਹ ਕਿਵੇਂ ਕੰਮ ਕਰੂਗਾ। ਇਹ ਬੜਾ ਸਾਰਾ ਕੁਝ ਜਿਹੜਾ ਉਹ ਚੱਲੀ ਜਾ ਰਿਹਾ। ਉਧਰ ਇੱਕ ਹੋਰ ਜਿਹੜਾ ਜੀ ਉਹ ਫਾਇਰ ਖੁੱਲਿਆ ਕਾਂਗਰਸ ਦੇ ਅੰਦਰ। ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਨੇ ਮੌਜੂਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਮੋਰਚਾ ਜਿਹੜਾ ਉਹ ਖੋਲਿਆ। ਹਾਲਾਂਕਿ ਰਾਜਾ ਵੜਿੰਗ ਨੇ ਪਹਿਲਾਂ ਵੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਇਹ ਮੋਰਚਾ ਖੋਲਿਆ ਹੋਇਆ ਸੀਗਾ ਕਿ ਉੱਥੇ ਉਸ ਏਰੀਏ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਆ ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਨੇੜਲਾ ਰਿਸ਼ਤੇਦਾਰ ਜਿਹੜਾ ਕਿ ਰਿਸ਼ਤੇਦਾਰੀ ਚ ਉਹਨਾਂ ਦਾ ਸਾਲਾ ਲੱਗਦਾ ਜੋ ਉਹਦੇ ਖਿਲਾਫ ਮੋਰਚਾ ਖੋਲਿਆ ਸੀਗਾ ਕਿ ਉਹਦਾ ਹੱਥ ਹੈ ਇਸ ਮਾਈਨਿੰਗ ਦੇ ਵਿੱਚ। ਮਾਮਲਾ ਬਹੁਤ ਜ਼ਿਆਦਾ ਭਖਿਆ ਨਹੀਂ। ਹੁਣ ਰਾਜਾ ਵੜਿੰਗ ਨੇ ਇੱਕ ਹੋਰ ਹਮਲਾ ਕੀਤਾ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ। ਇਹ ਗੱਲ ਆਖੀ ਆ ਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਅਕਾਲੀ ਦਲ ਚੋਂ ਆਏ ਆ ਤੇ ਅਕਾਲੀ ਦਲ ਦਾ ਫਾਇਦਾ ਕਰ ਰਹੇ ਆ। ਉਹਨਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ
ਜਿਹਦੇ ਵਿੱਚ ਤਸਵੀਰਾਂ ਸਾਂਝੀਆਂ ਕਰਦਿਆਂ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ੋਨ ਇੰਚਾਰਜ ਨੂੰ 15 ਲੱਖ ਰੁਪਏ ਦਾ ਡਿਵੈਲਪਮੈਂਟ ਦਾ ਚੈੱਕ ਦਿੱਤਾ ਗਿਆ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ। ਰਾਜਾ ਵੜਿੰਗ ਦਾ ਇਹ ਕਹਿਣਾ ਹੈ ਕਿ ਅਕਾਲੀ ਜਿਹੜੇ ਆਗੂ ਨੇ ਉਹਨਾਂ ਨੂੰ ਡਿਵੈਲਪਮੈਂਟ ਦਾ ਚੈੱਕ ਦਿੱਤਾ ਜਾ ਰਿਹਾ, ਜਦੋਂ ਕਿ ਬਾਕੀ ਪਿੰਡਾਂ ਨੂੰ ਤਾਂ ਕੋਈ ਡਿਵੈਲਪਮੈਂਟ ਦਾ ਚੈੱਕ ਨਹੀਂ ਦਿੱਤਾ ਜਾ ਰਿਹਾ। ਪਿਛਲੇ ਦਿਨੀ ਰਾਜਾ ਵੜਿੰਗ ਹੋਰਾਂ ਨੇ ਇਹ ਵੀ ਗੱਲ ਕਹੀ ਸੀ ਕਿ ਉਹ ਇੱਕ ਭੋਗ ਦੇ ਉੱਤੇ ਗਏ ਸਨ ਤੇ ਉਸ ਪਿੰਡ ਦੇ ਛੱਪੜ ਨੂੰ ਜਿਹੜਾ ਉਹ ਠੀਕ ਕਰਨ ਦੇ ਵਾਸਤੇ ਪੈਸੇ ਦੇ ਗਏ, ਤੇ ਉਹਨਾਂ ਨੇ ਉਦੋਂ ਵੀ ਇਹ ਸਵਾਲ ਉਠਾਇਆ ਸੀਗਾ ਕਿ ਬਾਕੀ ਪਿੰਡਾਂ ਦੇ ਵਿੱਚ ਵੀ ਛੱਪੜ ਹੈਗੇ ਆ, ਉਹਨਾਂ ਦੀ ਡਿਵੈਲਪਮੈਂਟ ਦੇ ਵਾਸਤੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ। ਇਹ ਜਿਹੜਾ ਹੁਣ ਰਾਜਾ ਵੜਿੰਗ ਹੋਰਾਂ ਨੇ ਤਾਜ਼ਾ ਹਮਲਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉੱਤੇ ਕੀਤਾ, ਅਜੇ ਉਧਰੋਂ ਤਾਂ ਕੋਈ ਇਹਦਾ ਫਾਇਰ ਬੈਕ ਨਹੀਂ ਆਇਆ। ਉਮੀਦ ਹੈ ਆਊਗਾ, ਜੇ ਉਹਨਾਂ ਦਾ ਨਹੀਂ ਆਉਂਦਾ ਤੇ ਘੱਟੋ ਘੱਟ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਦਾ ਜ਼ਰੂਰ ਜਿਹੜਾ ਆਊਗਾ, ਜਿਨ੍ਹਾਂ ਨੇ ਪਿਛਲੇ ਦਿਨੀ ਵੀ ਵਾਪਸ ਫਾਇਰ ਬੈਕ ਜਿਹੜਾ ਉਹ ਰਾਜਾ ਵੜਿੰਗ ਦੇ ਉੱਤੇ ਕੀਤਾ ਸੀ। ਸੂਤਰ ਜਿਹੜੇ ਦੱਸਦੇ ਆ ਕਿ ਗਿੱਦੜਵਾਹਾ ਹਲਕਾ, ਜਿੱਥੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਰਾਜਾ ਵੜਿੰਗ ਤੋਂ ਚੋਣ ਜਿਹੜੀ ਹਾਰੇ ਸੀਗੇ 2012 ਦੇ ਵਿੱਚ, ਮੁੜ ਕੇ ਉਹ ਪੀਪੀਪੀ ਛੱਡ ਕੇ ਤੇ ਕਾਂਗਰਸ ਦੇ ਵਿੱਚ ਉਹਨਾਂ ਨੇ ਮਰਜ ਕਰਤਾ ਇਹਨੂੰ, ਪੀਪੀਪੀ ਨੂੰ। ਉਹ ਕਾਂਗਰਸ ਵੱਲੋਂ ਚੋਣ ਲੜੇ ਪਰ ਗਿੱਦੜਬਾਹਾ ਨਹੀਂ ਗਏ, ਕਿਉਂਕਿ ਗਿੱਦੜਬਾਹਾ ਤੋਂ ਸਿਟਿੰਗ ਐਮਐਲਏ ਰਾਜਾ ਵੜਿੰਗ ਸੀ, ਉਹ ਆ ਗਏ ਬਠਿੰਡਾ ਦਿਹਾਤੀ 'ਚ। ਹੁਣ ਹੌਲੀ ਹੌਲੀ ਪੈਰ ਪਸਾਰ ਰਹੇ ਆ ਮਨਪ੍ਰੀਤ ਸਿੰਘ ਬਾਦਲ ਹੋਰੀ ਗਿੱਦੜਬਾਹਾ 'ਚ, ਜਿੱਥੇ ਉਹਨਾਂ ਦੇ ਮੁੰਡੇ ਅਰਜੁਨ ਬਾਦਲ ਦੇ ਵੱਡੇ ਵੱਡੇ ਹੋਰਡਿੰਗਸ ਜਿਹੜੇ ਆ ਉਹ ਦੇਖੇ ਜਾ ਸਕਦੇ ਆ। ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਵਾਸਤੇ ਇਹ ਤਕਲੀਫ ਦੇ ਆ, ਜਿਹਦੇ ਕਰਕੇ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਲਗਾਤਾਰ ਹਮਲੇ ਜਾਰੀ ਰੱਖੇ। ਦੇਖੋ ਜੀ, ਆਪਣੀ ਡਿਵੈਲਪਮੈਂਟ ਕੁਰਸੀਆਂ ਦੀ ਕਰ ਰਹੇ ਆ, ਪਿੱਛੇ ਪਿੱਛੇ ਕੀ ਹੋ ਰਿਹਾ। ਅੱਗੇ ਸਿਮਰਜੀਤ ਬੈਂਸ ਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਮੇਰੇ ਖਿਆਲ ਦੇ ਵਿੱਚ ਆ ਵੀ ਤਲਵਾਰ ਲਟਕੀ ਹੋਈ ਹੈ ਇਹਨਾਂ ਤੇ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਦਰਜ ਹੋਣ ਤੋਂ ਬਾਅਦ, ਉਦੋਂ ਪਹਿਲਾਂ ਵੈਸੇ ਇਹਨਾਂ ਨੇ ਇਹ ਕੀਤਾ ਹੋਇਆ ਸੀਗਾ ਕਿ ਇਹ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਗਏ ਹੋਏ ਸੀਗੇ, ਔਰ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੇ ਜਾ ਕੇ ਇਹਦੀ ਕੁਐਸ਼ਿੰਗ ਦੇ ਵਾਸਤੇ ਮਾਮਲਾ ਦਰਜ ਜਿਹੜਾ ਉਹ ਕਰਵਾਇਆ ਹੋਇਆ ਸੀਗਾ। ਕੁਐਸ਼ਿੰਗ ਵਾਲੇ ਮਾਮਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਤੁਰੰਤ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ, ਔਰ ਇਹ ਰਾਹਤ ਨਾ ਦੇਣੀ ਮਤਲਬ ਕਿ ਹਾਈ ਕੋਰਟ ਇਹਦੇ ਉੱਤੇ ਸਟੇ ਲਾ ਸਕਦੀ ਸੀ ਕਿ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਇਹਦੇ ਉੱਤੇ ਸਟੇ ਆ। ਉਹਨੇ ਨੋਟਿਸ ਤਾਂ ਜਾਰੀ ਕਰ ਦਿੱਤਾ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਕੁਐਸ਼ਿੰਗ ਦੇ ਵਾਸਤੇ, ਪਰ ਤੁਰੰਤ ਰਾਹਤ ਨਾ ਮਿਲਣ ਕਰਕੇ ਸਿਮਰਜੀਤ ਸਿੰਘ ਬੈਂਸ, ਉਹਦੇ ਭਰਾਵਾਂ ਤੇ ਸਣੇ 7 ਜਾਣਿਆਂ ਦੇ ਉੱਤੇ ਇਹ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਆ ਉਹ ਲਟਕ ਰਹੀ ਹੈ। ਸਿਮਰਜੀਤ ਸਿੰਘ ਬੈਂਸ ਦਾ ਉਭਾਰ ਜਿਹੜਾ ਹੋਇਆ ਸੀਗਾ, ਸ਼ਾਇਦ ਹੋ ਸਕਦਾ ਬਹੁਤ ਸਾਰਿਆਂ ਨੂੰ ਕਿਤੇ ਚੇਤਾ ਨਾ ਭੁੱਲ ਗਿਆ ਹੋਵੇ, ਇੱਕ ਇਮਾਨਦਾਰ ਤਹਿਸੀਲਦਾਰ ਨੂੰ ਕੁੱਟਣ ਤੋਂ ਬਾਅਦ, ਉਹਦੇ ਕੱਪੜੇ ਪਾੜ ਦੇਣ ਤੋਂ ਬਾਅਦ ਉਹਦੀ ਵੀਡੀਓ ਤੇ ਉਹਦੀਆਂ ਫੋਟੋਆਂ ਖਿੱਚੀਆਂ ਬਾਜ਼ਾਰ ਦੇ ਵਿੱਚ ਲਿਆਂਦਾ ਗਿਆ। ਉਸ ਇਮਾਨਦਾਰ ਅਫਸਰ ਨੂੰ ਉੱਥੋਂ ਹੋਇਆ ਸੀਗਾ, ਉਦੋਂ ਉਹ ਅਕਾਲੀ ਦਲ ਬਾਦਲ ਦੇ ਆਗੂ ਹੋਇਆ ਕਰਦੇ ਸਨ। ਉਦੋਂ ਬਾਅਦ ਸਿਮਰਜੀਤ ਸਿੰਘ ਬੈਂਸ ਜਿਹੜਾ ਸੀਗਾ, ਹੌਲੀ ਹੌਲੀ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ, ਲੋਕ ਇਨਸਾਫ ਪਾਰਟੀ। ਉਹ ਇੱਕ ਵਾਰੀ ਆਜ਼ਾਦ ਤੌਰ ਦੇ ਉੱਤੇ ਵੀ ਲੁਧਿਆਣੇ ਤੋਂ ਜਿੱਤ ਗਏ। ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਕੀਤੇ ਜਾਂਦੇ ਸਟਿੰਗ ਆਪਰੇਸ਼ਨ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਹਵਾ ਚਰਚਾ ਦੇ ਵਿੱਚ ਰਹਿੰਦੇ, ਕਦੀ ਕਿਸੇ ਕਾਲਜ ਦੇ ਵਿੱਚ ਵੜ ਜਾਂਦੇ, ਕਦੀ ਪਾਸਪੋਰਟ ਆਫਿਸ ਤੇ ਕਦੀ ਕਿਸੇ ਪੁਲਿਸ ਸਟੇਸ਼ਨ। ਉਦੋਂ ਬਾਅਦ ਉਹਨਾਂ ਸਟਿੰਗ ਆਪਰੇਸ਼ਨਾਂ ਦਾ ਕੀ ਬਣਦਾ ਕਦੀ ਕਿਸੇ ਨੂੰ ਨਹੀਂ ਕਿਸੇ ਨੇ ਦੇਖਿਆ ਜੀ, ਮਤਲਬ ਕਿ ਉਹਦਾ ਕਦੀ ਕੋਈ ਫੋਲੋ ਅਪ ਨਹੀਂ ਲੱਭਿਆ ਕਿ ਕੀ ਉਦੋਂ ਬਾਅਦ ਉਹ ਮਸਲਾ ਹੱਲ ਹੋ ਜਾਂਦਾ। ਹੱਲ ਤਾਂ ਨਹੀਂ ਹੁੰਦਾ। ਫਿਰ ਉਹਨਾਂ ਸਟਿੰਗ ਆਪਰੇਸ਼ਨ ਦਾ ਮਤਲਬ ਕੀ ਸੀ, ਇਹ ਜ਼ਰੂਰ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦਾ ਰਿਹਾ। ਸਿਮਰਜੀਤ ਸਿੰਘ ਬੈਂਸ ਦੇ ਉੱਤੇ ਕੁਝ ਸਮਾਂ ਪਹਿਲਾਂ ਇੱਕ ਔਰਤ ਨੇ ਜਿਹੜਾ ਜੀ ਉਹ ਦੋਸ਼ ਲਾਏ ਸੀ, ਉਹ ਮੁੜ ਕੇ ਅਦਾਲਤ ਦੇ ਵਿੱਚ ਜਿਹੜਾ ਗਈ, ਅਦਾਲਤ ਦੇ ਵਿੱਚ ਇੱਕ ਵਾਰੀ ਤਾਂ ਜਿਹੜਾ ਸੀਗਾ ਜੀ ਉਹ ਰੱਦ ਹੋ ਗਿਆ। ਮੁੜ ਕੇ ਜਦੋਂ ਰਿਵਿਊ ਪਟੀਸ਼ਨ ਪਾਈ ਤੇ ਰਿਵਿਊ ਦੇ ਵਿੱਚ ਅਦਾਲਤ ਨੇ ਪਰਚਾ ਦਰਜ ਕਰਨ ਦੇ ਹੁਕਮ ਦੇ ਦਿੱਤੇ। ਇਹਦੇ ਖਿਲਾਫ ਸਿਮਰਜੀਤ ਸਿੰਘ ਬੈਂਸ ਹੋਰੀ ਹਾਈ ਕੋਰਟ ਦੇ ਵਿੱਚ ਗਏ ਸੀ। ਹੁਣ ਹਾਈ ਕੋਰਟ ਤੋਂ ਟੈਂਪਰੇਰੀ ਉਹਨਾਂ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲੀ, ਜਿਹਦੇ ਕਰਕੇ ਕਿਉਂਕਿ ਸੰਗੀਨ ਧਾਰਾਵਾਂ ਨੇ ਉਹਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ, ਇਸ ਕਰਕੇ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਭਰਾਵਾਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਤਾਂ ਲਟਕ ਰਹੀ ਹੈ। ਜਿਹੜੇ ਬੇਸ਼ੱਕ ਸਿਮਰਜੀਤ ਬੈਂਸ ਹੋਰਾਂ ਦੇ ਵੱਲੋਂ ਤਾਂ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ, ਪਰ ਜਿਹੜੇ ਲੋਕ ਇਨਸਾਫ ਪਾਰਟੀ ਦੇ ਕੁਝ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਕਾਲੀ
ਅਕਾਲੀ ਦਲ ਬਾਦਲ ਜਿਹੜਾ ਆ ਉਹਦੇ ਵੱਲੋਂ ਇਹ ਤਰੀਕਾ ਅਪਣਾਇਆ ਜਾਂਦਾ ਵਿਰੋਧੀਆਂ ਨੂੰ ਸ਼ਾਂਤ ਕਰਨ ਦੇ ਵਾਸਤੇ, ਤੇ ਇਹਦੇ ਪਿੱਛੇ ਵੀ ਉਹੀ ਆ। ਜਿਹੜਾ ਵਿਅਕਤੀ ਔਰਤ ਦੇ ਨਾਲ ਧਰਨਿਆਂ ਦੇ ਉੱਤੇ ਬੈਠਦਾ, ਉਹਨੂੰ ਅਦਾਲਤ ਦੇ ਵਿੱਚ ਲੈ ਕੇ ਗਿਆ, ਉਹ ਲੁਧਿਆਣੇ ਦਾ ਵਕੀਲ ਹਰੀਸ਼ ਰਾਏ ਢਾਂਡਾ, ਜਿਹੜਾ ਕਿ ਅਕਾਲੀ ਦਲ ਬਾਦਲ ਦਾ ਸੀਨੀਅਰ ਆਗੂ ਹੈ। ਜੀ ਜੀ, ਚਲੋ ਦੇਖੋ ਕਿਵੇਂ ਨਿਪਟਦੇ ਆ ਇਹ। ਤਾਂ ਬਿਜਲੀ ਦੇ ਮਾਮਲੇ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਜੱਗ ਜ਼ਾਹਰ ਹੋਈਆਂ ਕਾਂਗਰਸ ਸਰਕਾਰ ਦੀਆਂ ਵੀ। ਪਹਿਲਿਆਂ ਨੂੰ ਤਾਂ ਕਹਿੰਦੇ ਸੀਗੇ ਉਹਨਾਂ ਨੇ ਵੀ ਫੰਡ ਲਏ। ਦੇਖੋ ਇਹਦੇ ਸੰਬੰਧੀ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੱਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਕੀਤੀ। ਬਾਅਦ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਉਂਝ ਵੈਸੇ ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ ਹੋਰਾਂ ਨੇ ਵੀ ਕੀਤੀ। ਭਗਵੰਤ ਮਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਚੈੱਕ ਨੰਬਰ ਦੀਆਂ ਕਾਪੀਆਂ ਪ੍ਰੋਵਾਈਡ ਕਰਾਈਆਂ, ਉਹਨਾਂ ਕੰਪਨੀਆਂ ਦੇ ਨਾਮ ਦੱਸੇ ਜਿਨ੍ਹਾਂ ਨੇ ਕੋਈ 15 ਕਰੋੜ ਤੇ 35 ਲੱਖ ਰੁਪਈਆ ਕਾਂਗਰਸ ਨੂੰ ਚੋਣ ਫੰਡ ਦੇ ਰੂਪ ਦੇ ਵਿੱਚ ਦਿੱਤਾ ਹੋਇਆ। ਇਹ ਜਿਹੜੀਆਂ ਕੰਪਨੀਆਂ ਨੇ, ਇਹ ਉਹੀ ਕੰਪਨੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਆ ਉਹ ਸਥਾਪਿਤ ਕੀਤੇ ਆ, ਤੇ ਇਹਨਾਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਇਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ 25 ਵਰਿਆਂ ਦੇ ਸਮਝੌਤੇ ਜਿਹੜੇ ਉਹ ਸਾਈਨ ਕਰਕੇ ਪੰਜਾਬੀਆਂ ਨੂੰ ਮੁਸੀਬਤ ਦੇ ਵਿੱਚ ਫਸਾਇਆ ਹੋਇਆ। ਹੁਣ ਇਸ ਮਾਮਲੇ ਦੇ ਉੱਤੇ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹਨਾਂ ਨੇ ਚੈਲੰਜ ਕੀਤਾ ਕਿ ਇੱਕ ਟਵੀਟ ਹੁਣ ਇਸ ਮਾਮਲੇ ਦੇ ਉੱਤੇ ਵੀ ਹੋ ਜਾਵੇ। ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਆ ਕਿ ਇੱਕ ਟਵੀਟ ਜ਼ਰੂਰ ਠੋਕਣਗੇ ਨਵਜੋਤ ਸਿੰਘ ਸਿੱਧੂ ਹੋਰੀ ਇਸ ਮਸਲੇ ਦੇ ਉੱਤੇ ਕਿ ਕਾਂਗਰਸ ਨੇ ਐਡੇ ਵੱਡੇ ਚੋਣ ਫੰਡ ਕਿਉਂ ਲਏ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਹ ਗੱਲ ਯਾਦ ਰੱਖਣ ਕਿ ਜਿਹੜਾ ਉਹ ਟਵੀਟ ਕਰਨਗੇ ਉਹ ਜਿਹੜਾ ਹਾਈ ਕਮਾਂਡ ਤੱਕ ਜਾਊਗਾ, ਸੋਨੀਆ ਗਾਂਧੀ ਹੋਰਾਂ ਦੇ ਤੇ ਰਾਹੁਲ ਗਾਂਧੀ ਹੋਰਾਂ ਤੱਕ ਜਾਊਗਾ, ਕਿਉਂਕਿ ਇਹ ਜਿਹੜੇ ਚੋਣ ਫੰਡ ਨੇ ਪੰਜਾਬ ਕਾਂਗਰਸ ਨੇ ਨਹੀਂ ਲਏ, ਬਲਕਿ ਹਾਈ ਕਮਾਂਡ ਨੇ ਕਾਂਗਰਸ ਨੇ ਜਿਹੜਾ ਉਹ ਲਏ ਆ। ਔਰ ਇਹ ਕੰਪਨੀਆਂ ਨੇ ਇਹ ਚੋਣ ਫੰਡ ਉਸ ਵੇਲੇ ਦਿੱਤੇ ਆ ਜਦੋਂ ਇਹ ਥਰਮਲ ਪਲਾਂਟ ਇੱਥੇ ਪੰਜਾਬ ਦੇ ਵਿੱਚ ਸਥਾਪਿਤ ਕਰ ਰਹੀਆਂ ਸੀ ਜਾਂ ਉਦੋਂ ਪਹਿਲਾਂ ਸਮਝੌਤੇ ਕਰ ਰਹੀਆਂ ਸੀ। ਉਹਦਾ ਕਾਰਨ ਕਿਤੇ ਨਾ ਕਿਤੇ ਇਹ ਜਾਪਦਾ ਇੰਨਾ ਚੋਣ ਫੰਡ ਦੇਣ ਦਾ ਕਿ ਵਿਰੋਧੀ ਧਿਰ ਇਹਨਾਂ ਸਮਝੌਤਿਆਂ ਦੇ ਵਿੱਚ ਲੱਤ ਨਾ ਅੜਾਵੇ, ਤੇ ਜੇ ਉਹ ਸੱਤਾ ਦੇ ਵਿੱਚ ਆ ਜਾਂਦੇ ਆ ਤੇ ਇਹਨਾਂ ਸਮਝੌਤਿਆਂ ਨੂੰ ਜਿਹੜੇ ਥਰਮਲ ਪਲਾਂਟਾਂ ਨੇ 25 ਸਾਲਾਂ ਦੇ ਕੀਤੇ ਆ ਇਹਨਾਂ ਨੂੰ ਰੱਦ ਨਾ ਕਰੇ। ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ ਕਿ ਮੇਰੇ ਹੱਥ ਬੰਨੇ ਆ, ਇਹ ਸਮਝੌਤੇ ਰੱਦ ਨਹੀਂ ਹੋ ਸਕਦੇ। ਉਹ ਕਹਿੰਦੇ ਹੱਥ ਬੰਨੇ ਨਹੀਂ, ਹੱਥ ਰੰਗੇ ਆ। ਡਾਕਟਰ ਦਲਜੀਤ ਚੀਮਾ ਨੇ ਵੀ ਜਿਹੜਾ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਰਾਜਪਾਲ ਨੇ ਉਹ CBI ਦੀ ਜਾਂਚ ਦਾ ਹੁਕਮ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਦੇਣ, ਕਿਉਂਕਿ ਅਕਾਲੀ ਦਲ ਬਾਦਲ ਜਿਹੜਾ ਦੀ ਜਦੋਂ ਵੀ ਉਹ ਮਾਮਲਾ ਉਠਾਉਂਦਾ ਤੇ ਉਹ ਖੁਦ ਘਿਰ ਜਾਂਦਾ ਇਸ ਮਸਲੇ ਦੇ ਵਿੱਚ, ਕਿ ਉਹਨਾਂ ਨੇ ਤਾਂ ਆਪ ਇਹ ਸਮਝੌਤੇ ਸਾਈਨ ਕੀਤੇ ਹੋਏ ਆ 25 ਸਾਲ ਦੇ। ਇਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਅਕਾਲੀ ਦਲ ਬਾਦਲ ਹਮੇਸ਼ਾ ਕਰਦਾ, ਜਦੋਂ ਨਿਕਲਣ ਦੀ ਕੋਸ਼ਿਸ਼ ਕਰਦਾ ਉਹ ਹੋਰ ਘਿਰ ਜਾਂਦਾ, ਕਿਉਂਕਿ ਅੱਜ ਵੀ ਇਹ ਸਮਝੌਤੇ ਜਿਹੜੇ ਆ ਉਹ ਪੰਜਾਬੀਆਂ ਨੂੰ ਵੱਡਾ ਦਰਦ ਜਿਹੜਾ ਉਹ ਦੇ ਰਹੇ ਆ। ਇਹਦੇ ਵਿੱਚੋਂ ਕਿਵੇਂ ਨਿਕਲਿਆ ਜਾਵੇ, ਵੱਡੇ ਸਵਾਲ ਖੜੇ ਹੋ ਗਏ। ਜਿਹੜੀ ਕਾਂਗਰਸ ਕਹਿੰਦੀ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ, ਅਸੀਂ ਇਹਦੇ ਸੰਬੰਧੀ ਇਹਨਾਂ ਸਮਝੌਤਿਆਂ ਨੂੰ ਰਿਵਿਊ ਕਰਾਂਗੇ, ਉਹ ਕਿਵੇਂ ਰਿਵਿਊ ਕਰ ਸਕਦੀ ਹੈ? ਇਹਨਾਂ ਬਿਜ਼ਨਸਮੈਨਾਂ ਨੇ, ਇਹਨਾਂ ਕੰਪਨੀਆਂ ਨੇ ਕਾਂਗਰਸ ਨੂੰ ਵੀ ਮੋਟਾ ਫੰਡ ਦੇ ਕੇ ਉਹਨਾਂ ਦੇ ਹੱਥ ਵੀ ਜਿਹੜੇ ਆ ਜੀ ਉਹ ਬੰਨੇ ਹੋਏ ਆ ਤਾਂ ਕਿ ਉਹ ਕੋਈ ਕਿਸੇ ਕਿਸਮ ਦਾ ਐਕਸ਼ਨ ਨਾ ਲੈਣ। ਸਰਕਾਰ ਦੀ ਤਰਫੋਂ ਮੁੱਖ ਮੰਤਰੀ ਦੇ ਵੱਲੋਂ, ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੋ ਫਾਰ ਅਜੇ ਤੱਕ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ। ਕਿਉਂ ਆਊਗਾ ਜੀ, ਕਿਉਂ ਆਊਗਾ? ਸਾਰੇ ਰਲ ਮਿਲ ਕੇ ਖਾਂਦੇ ਆ। ਤੇ ਅੱਗੇ ਦੋ ਵਿਧਾਇਕਾਂ ਦੀ ਜੇ ਗੱਲ ਕਰੀਏ, ਉਹ ਦਿਨ ਦੇ ਵਿੱਚ ਪੌਣਾ ਯੂਨਿਟ ਵੀ ਯੂਜ਼ ਨਹੀਂ ਕਰਦੇ। ਦੇਖੋ ਇੱਕ 85-86 ਦੇ ਵਿੱਚ ਦੂਰਦਰਸ਼ਨ ਦੇ ਉੱਤੇ ਇੱਕ ਸਕਿੱਟ ਬੜੀ ਫੇਮਸ ਹੋਈ ਸੀ ਪੰਜਾਬੀ, ਉਦੋਂ ਜਲੰਧਰ ਦੂਰਦਰਸ਼ਨ ਹੁੰਦਾ ਸੀ ਇਸ ਏਰੀਏ 'ਚ, ਜਾਂ ਸਾਡੇ ਵਾਲੇ ਇਲਾਕੇ 'ਚ ਲਾਹੌਰ ਚੱਲਦਾ ਹੁੰਦਾ ਸੀਗਾ। ਤੇ ਉਹਦੇ 'ਚ ਇੱਕ ਬਿਜਲੀ ਵਾਲਿਆਂ ਨੇ ਛਾਪਾ ਮਾਰਿਆ ਤੇ ਔਰਤ ਨੂੰ ਪੁੱਛਦੇ ਵੀ ਇੱਕੋ ਯੂਨਿਟ ਚੱਲਿਆ, ਤੁਸੀਂ ਕੀ ਗੱਲ ਬੱਤੀ ਬੁੱਤੀ ਨਹੀਂ ਬਾਲਦੇ, ਪੱਖੇ ਪੁੱਖੇ ਨਹੀਂ ਚਲਾਉਂਦੇ, AC ਤਾਂ ਉਦੋਂ ਹੁੰਦੇ ਨਹੀਂ ਸੀ। ਚਲੋ ਉਹ ਔਰਤ ਕਹਿੰਦੀ ਆ ਜੀ ਨਾ, ਅਸੀਂ ਤਾਂ ਕਿਤੇ ਐਮਰਜੈਂਸੀ ਦੇ ਵੇਲੇ ਬੱਤੀ ਐਵੇਂ ਸਕਿੰਟਲੀ ਬਾਲੀ ਦੀ ਆ। ਉਹ ਕਹਿੰਦਾ ਐਮਰਜੈਂਸੀ ਕਿਹੜੀ ਹੁੰਦੀ ਆ? ਉਹ ਕਹਿੰਦੀ ਜਦੋਂ ਤੀਲਾਂ ਦੀ ਡੱਬੀ ਲੱਭਣੀ ਹੋਵੇ ਦੀਵਾ ਜਗਾਉਣ ਲਈ, ਉਂਝ ਤਾਂ ਅਸੀਂ ਬੱਤੀ ਬਾਲਦੇ ਨਹੀਂ, ਦੀਵੇ ਨਾਲ ਸਾਰੀ ਦਾ। ਹੁਣ ਇਹ ਨਹੀਂ ਪਤਾ ਕਿ ਜਿਹੜੇ ਵਿਧਾਇਕ ਨੇ ਦੋ, ਇਹ ਵੀ ਦੀਵੇ ਨਾਲ ਹੀ ਸਾਰਦੇ ਆ। ਇਹਨਾਂ ਦਿਨਾਂ ਦੇ ਵਿੱਚ ਜਿਹੜੇ AC ਨੇ ਉਹ ਮੋਮਬੱਤੀਆਂ ਤੇ ਚੱਲਦੇ ਆ,
ਇਹ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਨੇ ਬੀਬੀ ਸਤਕਾਰ ਕੌਰ, ਨਾਮ ਬੜਾ ਕਮਾਲ ਦਾ। ਤੋਂ ਆਲੋਵਾਲਾ ਦੇ ਵਿੱਚ ਉਹਨਾਂ ਦੀ ਕੋਠੀ ਆ। ਉਹਨਾਂ ਦੀ ਬਿਜਲੀ ਦਾ ਬਿੱਲ 0 ਯੂਨਿਟ ਜਿਹੜਾ ਉਹ ਆ ਰਿਹਾ। ਮਹਿੰਗੀ ਬਿਜਲੀ ਦਾ ਸੇਕ ਇਸ ਬੀਬੀ ਦੀ ਕੋਠੀ ਤੱਕ ਨਹੀਂ ਪਹੁੰਚਿਆ। ਹਾਲਾਂਕਿ 4.98 ਕਿਲੋਵਾਟ ਦਾ ਲੋਡ ਇਹਨਾਂ ਨੇ ਲਿਆ ਹੋਇਆ। ਲੋਡ ਦੇ ਹਿਸਾਬ ਦੇ ਨਾਲ ਬਿੱਲ ਜਿਹੜਾ ਨਹੀਂ ਹੁੰਦਾ ਵੀ ਕਿੰਨਾ ਤੁਸੀਂ ਵਰਤ ਰਹੇ ਹੋ, ਏਸੀ ਕਿੰਨੇ ਨੇ, ਕੀ ਆ, ਉਹਦੇ ਹਿਸਾਬ ਦੇ ਨਾਲ ਲੋਡ ਗਿਣਨਾ ਪੈਂਦਾ। ਬਿਜਲੀ ਦੀ ਜਿਹੜੀ ਖਪਤ ਦਸੰਬਰ 2020 ਤੋਂ ਲੈ ਕੇ ਹੁਣ ਤੱਕ 0 ਯੂਨਿਟ ਰਹੀ ਆ। ਇਹਦੀ ਕੋਠੀ ਦੇ ਵਿੱਚ ਮੀਟਰ ਲਾਉਣ ਲਈ 2 ਜੁਲਾਈ 19 ਨੂੰ 2500 ਰੁਪਇਆ ਸਿਕਿਉਰਿਟੀ ਭਰੀ ਗਈ ਸੀ। ਪਾਵਰਕਾਮ ਤੋਂ ਜਿਹੜਾ ਰਿਕਾਰਡ ਹੈ ਉਹਦੇ ਅਨੁਸਾਰ ਬਿਜਲੀ ਮੀਟਰ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਦੇ ਨਾਂ ਤੇ ਹੈ। ਸ਼ੁਰੂ ਤੋਂ ਲੈ ਕੇ ਹੁਣ ਤੱਕ ਜੁਲਾਈ 2021 ਤੱਕ ਇਸ ਕੋਠੀ ਦਾ ਬਿਜਲੀ ਬਿੱਲ ਇੱਕ ਵਾਰੀ 8000 ਰੁਪਇਆ ਭਰਿਆ। ਆਖਰੀ ਬਿੱਲ 14 ਜੁਲਾਈ ਤੱਕ 1190 ਰੁਪਏ ਭਰਿਆ ਜਾਣਾ। ਨਵੰਬਰ 19 ਤੋਂ ਸਤੰਬਰ 2020 ਦੇ ਦੌਰਾਨ ਇਸ ਕੋਠੀ ਦੇ ਵਿੱਚ ਬਿਜਲੀ ਦੀ ਖਪਤ ਕੁੱਲ 258 ਯੂਨਿਟ ਹੈ। ਮਤਲਬ ਕਿ ਰੋਜ਼ ਦਾ ਪੌਣਾ ਯੂਨਿਟ ਉੱਥੇ ਖਪਤ ਹੁੰਦੀ ਆ। ਦਸੰਬਰ 2020 ਤੋਂ ਬਿਜਲੀ ਖਪਤ 0 ਹੈ। ਬਿਜਲੀ ਦੇ ਮੀਟਰ 'ਚ ਕੋਈ ਨੁਕਸ ਨਹੀਂਗਾ। ਮੀਟਰ ਰੀਡਰ ਬਿਜਲੀ ਖਪਤ 0 ਰਿਪੋਰਟ ਕਰ ਰਿਹਾ। ਫਿਰੋਜ਼ਪੁਰ ਕੈਂਟ ਦਾ ਐਸਡੀਓ ਜਿਹੜਾ ਜੀ ਉਹ ਕਹਿੰਦਾ ਕਿ ਵਿਧਾਇਕਾ ਦੇ ਰਿਹਾਇਸ਼ ਆਲੋਵਾਲ ਦੇ ਵਿੱਚ ਹੈ, ਉਹਨੂੰ ਨਹੀਂ ਪਤਾ ਕਿ ਬਿਜਲੀ ਦੀ ਖਪਤ ਜਿਹੜੀ ਆ ਉਹ ਘੱਟ ਕਿਉਂ ਹੋ ਰਹੀ ਆ। ਇਹ ਬਾਬੂ ਬੈਠੇ ਨੇ ਜੀ ਘੱਟ ਕਰਾਉਣ ਵਾਲੇ, ਅਸਲ ਦੇ ਵਿੱਚ ਜਿਨ੍ਹਾਂ ਨੂੰ ਪਤਾ ਹੀ ਨਹੀਂ। ਕਹੋ ਖਾ ਕਿਸੇ ਮਾਤੜ ਦੇ ਘਰੇ ਇੰਨਾ ਬਿੱਲ ਆਉਂਦਾ ਹੋਵੇ ਤੇ ਲਾਮ ਲਸ਼ਕਰ ਲੈ ਕੇ ਸ਼ਾਮ ਤੱਕ ਨਾ ਪਹੁੰਚ ਜਾਣ। ਇੱਕ ਹੋਰ ਸੰਸਦ ਮੈਂਬਰ ਹੈ ਜਿਹੜਾ ਕਿਸੇ ਵੀ ਅਫਸਰ ਨੂੰ ਫੋਨ ਕਰਕੇ ਕਹਿੰਦਾ ਚੁੱਕ ਲਾ ਆਪਣਾ ਜੁੱਲੀ ਬਿਸਤਰਾ। ਉਹ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਹੋਣਹਾਰ ਪੁੱਤਰ ਹੈ ਜੀ, ਦਵਿੰਦਰ ਸਿੰਘ ਘੁਬਾਇਆ। ਉਹਨਾਂ ਦੀ ਘੁਬਾਇਆ ਪਿੰਡ ਦੇ ਵਿੱਚ ਜਿਹੜੀ ਰਿਹਾਇਸ਼ ਹੈ, ਜਿਹੜਾ ਕਿ ਸ਼ੇਰ ਸਿੰਘ ਘੁਬਾਇਆ ਦੇ ਨਾਂ ਦੇ ਉੱਤੇ ਬਿਜਲੀ ਦਾ ਮੀਟਰ ਲੱਗਿਆ, ਉਹਦਾ ਲੋਡ 7.39 ਕਿਲੋਵਾਟ ਹੈ। ਇੰਨਾ ਲੋਡ ਹੋਣ ਦੇ ਬਾਵਜੂਦ ਮੀਟਰ ਆ ਕੇ ਤੁਰਦਾ ਹੀ ਨਹੀਂ। ਉਹਦੀ ਬਿਜਲੀ ਦੀ ਖਪਤ ਜਿਹੜੀ ਦਸੰਬਰ 2020 ਤੋਂ ਲੈ ਕੇ ਜੂਨ 21 ਤੱਕ 267 ਯੂਨਿਟ ਰਹੀ ਆ, ਜਿਹੜੀ ਕਿ ਕਰੀਬ 1 ਦਿਨ ਪ੍ਰਤੀ ਯੂਨਿਟ ਬਣਦੀ ਆ। ਇਸ ਬਿਜਲੀ ਮੀਟਰ ਦਾ ਤਾਜ਼ਾ ਬਿੱਲ 73 ਦਿਨਾਂ ਦਾ 248 ਯੂਨਿਟ ਖਪਤ ਦਾ ਜਿਹੜਾ ਉਹ ਆਇਆ। ਜਿਹੜਾ ਦਵਿੰਦਰ ਘੁਬਾਇਆ ਉਹ ਇਹ ਕਹਿੰਦਾ ਕਿ ਉਹਨੂੰ ਜਦੋਂ ਪੁੱਛਿਆ ਗਿਆ ਇਹਦੇ ਬਾਰੇ, ਉਹ ਕਹਿੰਦਾ ਹਾਂ ਭੱਠੇ ਦੇ ਉੱਤੇ ਇੱਕ ਮੀਟਰ ਲੱਗਾ ਹੁੰਦਾ ਸੀ ਜਿਹੜਾ ਮੈਂ ਬੰਦ ਕਰਾਤਾ। ਉਹਨੂੰ ਇਹ ਪੁੱਛਿਆ ਗਿਆ ਭੱਠੇ ਵਾਲੇ ਮੀਟਰ ਦੀ ਗੱਲ ਨਹੀਂ, ਇਹ ਜਿਹੜਾ ਤੁਹਾਡੀ ਕੋਠੀ ਦੇ ਵਿੱਚ ਮੀਟਰ ਲੱਗਿਆ ਉਹਦੀ ਗੱਲ ਹੈ। ਉਹ ਕਹਿੰਦਾ ਰਿਹਾਇਸ਼ ਤੇ ਕਈ ਮੀਟਰ ਲੱਗੇ ਹੋਏ ਆ, ਮੈਨੂੰ ਨਹੀਂ ਪਤਾ ਹੁਣ ਤੁਸੀਂ ਕਿਹੜੇ ਮੀਟਰ ਦੀ ਗੱਲ ਕਰਦੇ ਹੋ। ਬਿਲਕੁਲ ਇਹੋ ਜਿਹੇ ਮੀਟਰ ਹੋਰ ਆਰਡਰ ਕਰਕੇ ਸਾਰਿਆਂ ਦੇ ਲਾ ਦੇਣੇ ਚਾਹੀਦੇ ਆ। ਜਨਤਾ ਨੂੰ ਤੜਫਾਇਆ ਪਿਆ ਇਹਨਾਂ ਨੇ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਜੇ ਤੁਹਾਡਾ ਕੋਈ ਸਵਾਲ ਹੈ, ਤੁਸੀਂ ਕਾਲ ਕਰਕੇ 4082725200 ਤੇ ਕਾਲ ਕਰਕੇ ਪੁੱਛ ਸਕਦੇ ਆ। ਅਖੀਰਲਾ ਸਵਾਲ ਆ, ਆਬਾਦੀ ਵਧਦੀ ਨੂੰ ਰੋਕਣ ਦੇ ਲਈ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧੀ ਧਿਰ ਨੇ ਭਾਜਪਾ ਨੂੰ ਘੇਰਿਆ। ਐਕਚੁਅਲੀ ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਜੀ, ਉਹਨੇ ਇਹ ਗੱਲ ਪਿਛਲੇ ਦਿਨੀ ਆਖੀ ਆ ਕਿ ਉਹ ਵੱਧ ਰਹੀ ਆਬਾਦੀ ਨੂੰ ਰੋਕਣ ਦੇ ਵਾਸਤੇ ਬਿੱਲ ਲਿਆਉਣਗੇ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੂਗੀ। ਸਰਕਾਰੀ ਨੌਕਰੀ ਨਹੀਂ ਮਿਲੂਗੀ। ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਤੀਜਾ ਬੱਚਾ ਹੋਊਗਾ ਉਹਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਨਹੀਂ ਆ ਸਕੂਗਾ। ਜਿਹੜੀਆਂ ਆਟਾ ਦਾਲ ਸਕੀਮ ਤੇ ਬਾਕੀ ਸਕੀਮਾਂ ਮਿਲਦੀਆਂ ਨੇ ਉਹਨਾਂ ਤੋਂ ਲਾਂਭੇ ਕਰ ਦਿੱਤਾ ਜਾਊਗਾ। ਹੁਣ ਵਿਰੋਧੀ ਪਾਰਟੀਆਂ ਨੇ ਪ੍ਰਸਤਾਵਿਤ ਆਬਾਦੀ ਰੋਕਥਾਮ ਬਿੱਲ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਦੇ ਉੱਤੇ ਨਿਸ਼ਾਨੇ ਲਾਏ ਆ, ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਰਾਜ ਸਰਕਾਰ ਤੋਂ ਸਵਾਲ ਕੀਤਾ ਕਿ ਉਹਦੇ ਮੰਤਰੀਆਂ ਦੇ ਕਿੰਨੇ ਜਾਇਜ਼ ਤੇ ਨਜਾਇਜ਼ ਬੱਚੇ ਨੇ, ਇਹ ਦੱਸਿਆ ਜਾਵੇ। ਉੱਥੇ ਸਮਾਜਵਾਦੀ ਪਾਰਟੀ ਨੇ ਇਸ ਬਿੱਲ ਨੂੰ ਚੋਣ ਪ੍ਰਚਾਰ ਕਰਾਰ ਦਿੱਤਾ। ਸੂਬੇ ਦੇ ਵਿੱਚ ਵੱਧਦੀ ਆਬਾਦੀ ਨੂੰ ਨੱਥ ਪਾਉਣ ਤੇ ਸਮਾਬੱਧ ਢੰਗ ਦੇ ਨਾਲ ਜਣੇਪੇ ਤੋਂ ਨਵੇਂ ਜੰਮੇ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮਕਸਦ ਦੇ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵੱਲੋਂ ਉੱਤਰ ਪ੍ਰਦੇਸ਼ ਆਬਾਦੀ ਨੀਤੀ 2021-2030 ਜਾਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਇਹ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਜਿਹੜੀਆਂ ਉਹ ਆਈਆਂ ਨੇ। ਫਰੂਖਾਬਾਦ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਇਹਦੇ ਮੰਤਰੀਆਂ ਦੇ ਕਿੰਨੇ ਕਿੰਨੇ ਜਾਇਜ਼ ਤੇ ਨਜਾਇਜ਼ ਬੱਚੇ ਨੇ। ਉਹ ਕਹਿੰਦੇ ਮੈਂ ਵੀ ਦੱਸੂਗਾ ਕਿ ਮੇਰੇ ਕਿੰਨੇ ਬੱਚੇ ਨੇ, ਫਿਰ ਇਸ ਤੇ ਚਰਚਾ ਹੋਣੀ ਚਾਹੀਦੀ ਆ। ਉਧਰ ਸਮਾਜਵਾਦੀ ਪਾਰਟੀ ਦੇ ਸੰਭਲ ਤੋਂ ਸੰਸਦ ਮੈਂਬਰ ਨੇ ਸ਼ਕਫਿਕੁਰ ਰਹਿਮਾਨ ਬਰਕ, ਉਹਨੇ ਕਿਹਾ ਕਿ ਜੇ ਸੂਬਾ ਸਰਕਾਰ ਵੱਧਦੀ ਆਬਾਦੀ ਤੇ ਰੋਕ ਲਾਉਣਾ ਚਾਹੁੰਦੀ ਆ ਤਾਂ ਇਹਨੂੰ ਵਿਆਹਾਂ ਤੇ ਰੋਕ ਲਾ ਦੇਣੀ ਚਾਹੀਦੀ ਆ।
ਉਧਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਪ੍ਰਸਤਾਵਿਤ ਆਬਾਦੀ ਰੋਕਥਾਮ ਬਿੱਲ ਦੇ ਖਰੜੇ ਦੇ ਵਿੱਚੋਂ ਇੱਕ ਬੱਚੇ ਵਾਲੀ ਨੀਤੀ ਹਟਾਈ ਜਾਵੇ। ਪ੍ਰੀਸ਼ਦ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਲੋਕ ਕੁਮਾਰ, ਉਹਨੇ ਉੱਤਰ ਪ੍ਰਦੇਸ਼ ਕਾਨੂੰਨ ਕਮਿਸ਼ਨ ਨੂੰ ਲਿਖੀ ਚਿੱਠੀ ਦੇ ਵਿੱਚ ਮੰਗ ਕੀਤੀ। ਮਤਲਬ ਕਿ ਜਿਹੜੀ ਇਹ ਵਿਸ਼ਵ ਹਿੰਦੂ ਪ੍ਰੀਸ਼ਦ ਆ ਉਹ ਵੀ ਇਹਦੇ ਜਿਹੜਾ ਉਹ ਖਿਲਾਫ ਹੈ। ਤੁਹਾਨੂੰ ਯਾਦ ਹੋਣਾ ਕਿ ਜਿਹੜੇ ਇਹ ਜਿਹੜੀਆਂ ਜਥੇਬੰਦੀਆਂ ਨੇ ਉਹ ਸਮੇਂ ਦੇ ਉੱਤੇ ਇਹ ਕਹਿੰਦੀਆਂ ਰਹੀਆਂ ਨੇ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਉਹ ਪੈਦਾ ਕੀਤੇ ਜਾਣ। ਉਸ ਚੀਜ਼ਾਂ ਨੂੰ ਸਾਈਡ ਦੇ ਉੱਤੇ ਕਰਕੇ ਜਿਸ ਤਰੀਕੇ ਦੇ ਨਾਲ ਯੋਗੀ ਨੇ ਇਹ ਬਿੱਲ ਲਿਆਉਣ ਦੀ ਜਿਹੜੀ ਉਹ ਗੱਲ ਕੀਤੀ ਹੈ, ਉਹਨੇ ਕਿਤੇ ਨਾ ਕਿਤੇ ਇੱਕ ਜਿਹੜਾ ਦੀ ਵਿਵਾਦ ਤਾਂ ਛੇੜ ਹੀ ਲਿਆ ਜੀ। ਬਿਲਕੁਲ, ਸਾਰਿਆਂ ਦੇ ਸਾਹਮਣੇ ਕੁਝ ਹੋਰ ਕਹਿੰਦੇ ਆ ਤਾਂ ਅੰਦਰਗਤੀ ਇਹਨਾਂ ਦਾ ਬਹੁਤ ਕੁਝ ਚੱਲਦਾ ਆ। ਤੇ ਸਰੋਤੇ ਅਸੀਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਪੁੱਛ ਸਕਦੇ ਹੋ 4082725200 408 272 5201 ਬ੍ਰੇਕ ਤੋਂ ਬਾਅਦ। City 1450 AM, KIID Sacramento 1470 AM, KCVR Lodi Stockton 1570 AM। ਭਾਜੀ ਨਵੇਂ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਰ ਸਕਦੇ ਆ 4082725200। ਕੁਝ ਕੁ ਕਾਲਾਂ ਡਰਾਪ ਹੋ ਚੁੱਕੀਆਂ, ਦੁਬਾਰਾ ਕਾਲ ਕਰ ਸਕਦੇ ਆ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਸਤਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਦੋ ਸਵਾਲ ਨੇ। ਇੱਕ ਤੇ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਹੋਈ 2015 ਦੇ ਵਿੱਚ, ਜਾਂ ਉਸ ਤੋਂ ਪਹਿਲਾਂ ਜਿਹੜਾ 84 ਚ ਹੋਇਆ, ਜਾਂ ਉਸ ਤੋਂ ਬਾਅਦ ਜਿਹੜੇ 95 96 ਤੱਕ ਜੋ ਵੀ ਸਾਡੇ ਨਾਲ ਹੋਇਆ, ਮੁੰਡੇ ਕੱਢ ਕੇ ਘਰਾਂ ਚੋਂ ਮਾਰੇ, ਕਿੰਨਾ ਨੁਕਸਾਨ ਹੋਇਆ, ਕੀ ਅੱਜ ਤੱਕ ਕੋਈ ਏਦਾਂ ਦਾ ਇਨਸਾਫ ਤਾਂ ਕੋਈ ਮਿਲਿਆ ਨਹੀਂ? ਕਿ ਇਹ ਸਟੇਟ ਜਿਹੜੀ ਇਹ ਕੰਮ ਕਰਾਉਂਦੀ ਆ, ਕਿ ਉੱਥੋਂ ਉਹ ਸਟੇਟ ਉਹ ਇਨਸਾਫ ਦੇ ਸਕਦੀ ਆ ਸਾਨੂੰ? ਕਿਉਂਕਿ ਉਹ ਤਾਂ ਪ੍ਰੂਫ ਹੀ ਨਹੀਂ ਕੋਈ ਛੱਡਦੀ ਜਦੋਂ ਏਦਾਂ ਦਾ ਕੰਮ ਕਰਾਉਂਦੀ। ਨੰਬਰ 1। ਦੂਜਾ ਸਵਾਲ ਮੇਰਾ ਇਹ ਆ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਸਲਾ ਸੀਗਾ SYL ਦਾ, ਉਹਦਾ ਕੀ ਬਣਿਆ? ਮੈਨੂੰ ਅੱਜ ਕੇਜਰੀਵਾਲ ਦਾ ਤੇ ਇੱਕ ਪੋਸਟ ਮੈਨੂੰ ਸ਼ੋ ਹੋਈ ਸੀਗੀ ਟਵਿੱਟਰ ਤੇ, ਆਪਣਾ ਭਗਵੰਤ ਮਾਨ ਦੀ। ਉਹਨਾਂ ਨੇ ਇਹਦਾ ਫੈਸਲੇ ਦਾ ਸਵਾਗਤ ਕੀਤਾ ਆ ਕਿ ਉਹ ਮਤਲਬ ਜਿਹੜਾ ਰਾਈਟ ਆ ਰਾਜਸਥਾਨ ਨੂੰ, ਹਰਿਆਣੇ ਨੂੰ ਪਾਣੀ, ਉਹ ਬਰਾਬਰ ਦੇ ਰਾਈਟ ਨੇ। ਕਿ ਪਾਣੀ ਦੇ ਜਿਹੜਾ ਕਿ ਪਾਣੀ ਪੰਜਾਬ ਸਟੇਟ ਦਾ ਆ ਇੰਟਰਨੈਸ਼ਨਲ ਲਾਅ ਦੇ ਮੁਤਾਬਕ, ਪੱਥਰ ਜੇ ਲਿਆਉਣੇ, ਕੋਲਾ ਲਿਆਉਣੇ, ਉਹ ਤਾਂ ਸਾਨੂੰ ਪੈਸਿਆਂ ਦਾ ਲੈ ਕੇ ਆਉਣੇ, ਇਹ ਫਿਰ ਬਰਾਬਰ ਦਾ ਰਾਈਟ ਕੱਢਾਂਗੇ? ਇਹਦੇ ਬਾਰੇ ਕੋਈ ਫੈਸਲਾ ਆਇਆ ਜਾਂ ਉਹ ਗਲਤ ਪੋਸਟਾਂ ਪਾਈਆਂ ਨੇ? ਧੰਨਵਾਦ ਭੈਣ ਜੀ। ਥੈਂਕ ਯੂ। ਗਲਤ ਪੋਸਟਾਂ ਨੇ ਜੀ, ਕੋਈ ਇਦਾਂ ਦਾ ਫੈਸਲਾ ਨਹੀਂ ਆਇਆ। ਤੁਸੀਂ ਸੋਚੋ, ਜੇ ਫੈਸਲਾ ਮੰਨ ਲਓ ਜੇ ਆਇਆ ਹੋਵੇ ਸੁਪਰੀਮ ਕੋਰਟ ਦਾ, ਜਿਹੜੇ ਪਲੇਟਫਾਰਮ ਤੇ ਆਪਾਂ ਗੱਲ ਕਰ ਰਹੇ ਹਾਂ, ਤੇ ਇੱਥੇ ਗੱਲ ਨਾ ਹੋਊਗੀ ਜੀ ਕਿਤੇ। ਔਰ ਉਹ ਖਬਰ, ਐਡੀ ਵੱਡੀ ਖਬਰ ਜਿਹੜੀ ਕਿ ਲਾਈਫ ਲਾਈਨ ਆ ਪੰਜਾਬ ਦੀ, ਉਹਦੇ ਬਾਰੇ ਚਰਚਾ ਨਹੀਂ ਹੋਊਗਾ, ਉਹਦਾ ਜ਼ਿਕਰ ਨਹੀਂ ਹੋਊਗਾ ਜੀ। ਇਹ ਅਜੇ ਬਹੁਤ ਕੁਝ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਹੋਊਗਾ। ਹਰੇਕ ਚੀਜ਼ ਦੇ ਉੱਤੇ ਮੈਂ ਬਹੁਤ ਵਾਰੀ ਇਹ ਗੱਲ ਜਿਹੜੀ ਜੀ ਉਹ ਕਹੀ ਆ, ਚਾਹੇ ਕੁਝ ਵੀ ਹੋਵੇ, ਤੁਸੀਂ ਇਸ ਮਸਲੇ ਨੂੰ ਛੱਡੋ, ਓਵਰਆਲ ਵੀ ਕਾਲਾਪਨ ਜਿਹੜਾ ਜੀ ਉਹ ਨਾ ਦਿਖਾਇਆ ਕਰੋ। ਜਿਹੜਾ ਖਾਸ ਤੌਰ ਦੇ ਉੱਤੇ ਸ਼ੇਅਰ ਕਰਨ ਵਾਲਾ, ਉਹਨਾਂ ਨੂੰ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਝੱਟ ਦੇਣੀ ਅੱਗੋਂ ਸ਼ੇਅਰ ਕਰ ਲੈਂਦੇ ਆ। ਜਿੰਨੀ ਦੇਰ ਤੱਕ ਕਿਸੇ ਚੀਜ਼ ਨੂੰ ਤੁਸੀਂ ਕਨਫਰਮ ਨਾ ਕਰ ਲਓ, ਉਨੀ ਦੇਰ ਤੱਕ ਉਹਨੂੰ ਸ਼ੇਅਰ ਨਾ ਕਰੋ। ਇਹ WhatsApp ਯੂਨੀਵਰਸਿਟੀ ਹੈ ਜਿਹਨੇ ਸੋਸ਼ਲ ਮੀਡੀਆ ਦੀ ਜਿਹੜੀ ਕਾਰਗੁਜ਼ਾਰੀ ਆ, ਉਹਦਾ ਵਿਸ਼ਵਾਸ ਹੈ, ਉਹ ਖਤਮ ਕਰ ਦਿੱਤਾ। ਆਲਮੋਸਟ ਨੇੜੇ ਤੇੜੇ ਜਿਹੜਾ ਜੀ ਉਹ ਚੱਲਿਆ। ਕੁਝ ਲੋਕ ਰਹਿ ਗਏ ਜਿਨ੍ਹਾਂ ਦੇ ਉੱਤੇ ਲੋਕ ਵਿਸ਼ਵਾਸ ਕਰ ਲੈਂਦੇ ਆ ਕਿ ਹਾਂ ਇਹ ਠੀਕ ਹੈ, ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਸਹੀ ਹੋਊਗੀ। ਹੌਲੀ ਹੌਲੀ ਉੱਥੇ ਵੀ ਵਿਸ਼ਵਾਸ ਜਿਹੜਾ ਰਹਿੰਦਾ ਖੁੰਦਾ ਵੀ ਖਤਮ ਹੋ ਜਾਣਾ ਜੀ। ਹਰ ਬੰਦਾ ਇਹ ਸੋਚੂਗਾ, ਅੱਛਾ ਇਹ ਸੋਸ਼ਲ ਮੀਡੀਆ ਦੇ ਉੱਤੇ ਆਹ ਗੱਲ ਕਹੀ ਆ, ਇਹ ਹੋਣੀ ਨੀਗੀ, ਇਹ ਏਦਾਂ ਦਾ ਸੋਚਣ ਜਿਹੜਾ ਉਹ ਲੱਗ ਜਾਣਾ। ਇਸ ਕਰਕੇ ਏਦਾਂ ਦਾ ਕੁਝ ਨਹੀਂ, ਕੋਈ ਫੈਸਲਾ ਨਹੀਂ ਆਇਆ ਸੁਪਰੀਮ ਕੋਰਟ ਦਾ। ਕਹਾਣੀ ਉੱਥੇ ਹੀ ਅਜੇ ਵੀ ਜਿਹੜੀ ਆ ਉਹ ਖੜੀ ਹੋਈ ਆ। ਜਦੋਂ ਆਊਗਾ ਉਦੋਂ ਜਿਹੜਾ ਉਹ ਦੇਖ ਲਾਂਗੇ। ਮੈਂ ਫੇਰ ਇਹ ਗੱਲ ਕਹੂੰਗਾ ਕਿ ਆਪਾਂ ਤੈਸ਼ ਦੇ ਵਿੱਚ ਇਸ ਕਰਕੇ ਨਾ ਆਈਏ ਕਿਸੇ ਵੀ ਫੈਸਲੇ ਨੂੰ ਲੈ ਕੇ। ਕੋਈ ਵੀ ਫੈਸਲਾ ਆਉਂਦਾ, ਇਹ ਕੋਈ ਪਾਣੀ ਦੀ ਵਾਰੀ ਨੀਗੀ ਜਿਹੜੀ ਕਿ ਕਈਆਂ ਲੈ ਕੇ ਖੜੇ ਨੇ ਤੇ ਵੱਢ ਕੇ ਸਵੇਰ ਹੁੰਦਿਆਂ ਜਿਹੜਾ ਜੀ ਉਹ ਪਾਣੀ ਦੀ ਵਾਰੀ ਲੈ ਜਾਣਗੇ। ਐਡੀ ਛੇਤੀ ਨਹੀਂ ਕੁਝ ਵੀ ਜਿਹੜਾ ਉਹ ਹੋਣ ਲੱਗਾ। ਇਸ ਕਰਕੇ ਪੇਸ਼ੈਂਸ ਦੇ ਨਾਲ ਕੋਈ ਏਦਾਂ ਦਾ ਫੈਸਲਾ ਨਹੀਂ ਆਊਗਾ ਤੇ ਉਹਦੀ ਗੱਲ ਜ਼ਰੂਰ ਕਰਾਂਗੇ। ਜਿਹੜੀ ਤੁਸੀਂ ਗੱਲ ਇਨਸਾਫ ਵਾਲੀ ਜਿਹੜੀ ਉਹ ਕੀਤੀ ਆ, ਤਾਂ ਉਹ ਤਾਂ ਫਿਰ ਅਦਾਲਤ ਦੇ ਵਿੱਚ ਬੰਦੇ ਜਿਹੜੇ ਜੀ ਉਹ ਬਿਰਖ ਹੋ ਹੀ ਗਏ। ਉਹ ਤਾਂ ਜਿਹੜਾ ਪਤਾ ਹੀ ਆ ਉਹ ਕਿੱਥੇ ਕਿੱਥੇ ਪਹੁੰਚੇ
ਜੇ ਤੁਸੀਂ 92 ਵਾਲੀ ਜਿਹੜੀ ਉਹ ਗੱਲ ਕਰੋ, ਜਿਹੜੀ 92 ਦੇ ਵਿੱਚ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ, 97 ਤੱਕ ਉਹ ਰਹਿੰਦੀ ਆ, 3 ਜਾਂ 4% ਵੋਟਾਂ ਲੈ ਕੇ ਉਹ ਸਰਕਾਰ ਬਣਦੀ ਆ। ਉਹਦੇ ਵਿੱਚ ਪ੍ਰਚਾਰ ਜਿਹੜਾ, ਜੇ ਆਪਾਂ ਪਿਛਲੀ ਗੱਲ 78 ਵਾਲੀ ਛੱਡ ਦਈਏ, 78 ਵਾਲੀ ਹਾਲਾਂਕਿ ਛੱਡੀ ਨਹੀਂ ਜਾ ਸਕਦੀ, ਇਸ ਕਰਕੇ ਨਹੀਂ ਛੱਡੀ ਜਾ ਸਕਦੀ ਕਿ ਉਹ ਪੰਜਾਬ ਦੀ ਤਰਾਸਦੀ ਦਾ ਮੁੱਢ ਬੰਨ੍ਹਦੀ ਆ ਕਿ ਉਹਦੇ ਵਿੱਚ ਕੌਣ ਕੱਢ ਕੇ ਜਿਹੜਾ ਲੈ ਕੇ ਗਿਆ, ਜਿਨ੍ਹਾਂ ਨੇ ਉੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਸੀ ਉਹਨੂੰ ਅੰਜਾਮ ਦਿੱਤਾ, ਉਹਨੂੰ ਕੌਣ ਕੱਢ ਕੇ ਲੈ ਕੇ ਗਿਆ, ਕਿਨ ਉਹ ਜਿਹੜਾ ਸੀ ਉਹ ਬਰੀ ਵਗੈਰਾ ਕਰਵਾਏ। ਜੇ 92 ਤੋਂ 97 ਤੱਕ ਵੀ ਆ ਜਾਂਦੇ ਆ ਤਾਂ ਉਹਦੇ ਚੋਣ ਪ੍ਰਚਾਰ ਦੇ ਅੱਜ ਵੀ ਤੁਸੀਂ ਕਿਤੋਂ ਨਾ ਕਿਤੋਂ ਗੂਗਲ ਸਰਚ ਕਰਕੇ ਤੁਹਾਨੂੰ ਖਬਰਾਂ ਦੇ ਰੂਪ ਦੇ ਵਿੱਚ ਲੱਭ ਜਾਣਗੇ, ਨਹੀਂ ਤਾਂ ਕਿਤਾਬਾਂ ਬੜੀਆਂ ਸਾਰੀਆਂ ਛਪੀਆਂ ਹੋਈਆਂ ਨੇ ਜਿਹਦੇ ਵਿੱਚ ਇਹ ਸਾਰਾ ਕੁਝ ਹੈਗਾ। ਇੱਕੋ ਹੀ ਗੱਲ ਕਹੀ ਜਾਂਦੀ ਸੀ ਨਾ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਬਹੁਤ ਘਾਣ ਹੋਇਆ, ਉਹਦਾ ਅਸੀਂ ਜਿਹੜੇ ਜ਼ਿੰਮੇਵਾਰ ਅਫਸਰ ਨੇ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਾਂਗੇ। ਕਟਹਿਰੇ 'ਚ ਖੜੇ ਕਿਵੇਂ ਕੀਤਾ ਉਹ ਤੁਹਾਡੇ ਸਾਹਮਣੇ ਹੈ। ਨਕੋਦਰ ਦੇ ਵਿੱਚ ਕਾਂਡ ਵਾਪਰਿਆ ਸੀਗਾ 1986 ਦੇ ਵਿੱਚ, ਉਹ ਇਹ ਜਿਹੜੀ ਸਰਕਾਰ ਆਈ 97 ਦੇ ਵਿੱਚ, ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਸੀਗੀ, ਉਹਨੂੰ ਤਾਰ ਪੀਡੋ ਕਿਹਨੇ ਕੀਤਾ ਉਸ ਸਰਕਾਰ ਨੇ, ਅੱਜ ਉਹਦਾ ਅੱਧਾ ਹਿੱਸਾ ਲੱਭਦਾ ਹੀ ਨਹੀਂ। 4 ਨੌਜਵਾਨ ਉੱਥੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਸਨ ਨਕੋਦਰ ਦੇ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਉਹ ਘਟਨਾਵਾਂ ਦਾ ਵਿਰੋਧ ਉਹ ਕਰ ਰਹੇ ਸੀਗੇ। ਉੱਥੇ ਮੁਹੰਮਦ ਇਜ਼ਹਾਰ ਆਲਮ ਹੁਰੀ ਐਸਪੀ ਹੁੰਦੇ ਸਨ, ਜਿਹੜੇ ਕਿ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਬਣੇ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਦੁਨੀਆ ਤੋਂ ਉਹ ਤੁਰ ਗਏ। ਦਰਬਾਰਾ ਸਿੰਘ ਗੁਰੂ ਇੱਥੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਨ ਜਦੋਂ ਇਹ ਘਟਨਾ ਵਾਪਰੀ, ਉਹ ਵੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨੇ, ਚੋਣ ਲੜ ਚੁੱਕੇ ਨੇ ਇਹਦੇ ਵੱਲੋਂ। ਮੁਹੰਮਦ ਇਜ਼ਹਾਰ ਆਲਮਹੁਰੀ ਵਕਫ ਬੋਰਡ ਦੇ ਚੇਅਰਮੈਨ ਰਹੇ ਨੇ, ਉਹਨਾਂ ਦੀ ਪਤਨੀ ਨੂੰ ਅਕਾਲੀ ਦਲ ਬਾਦਲ ਨੇ ਚੋਣ ਲੜਾਈ, ਉਹਨਾਂ ਨੂੰ ਮੰਤਰੀ ਜਿਹੜਾ ਸੀ ਉਹ ਬਣਾਇਆ। ਸੁਮੇਧ ਸੈਣੀ ਹੋਰਾਂ ਦਾ ਨਾਮ ਚਰਚਾ ਦੇ ਵਿੱਚ ਜਿਹੜਾ ਜੀ ਆਉਂਦਾ, ਮੈਂ ਤਾਂ ਕਰਕੇ ਤੁਹਾਨੂੰ ਇਹ ਗਿਣਾ ਰਿਹਾ ਜੀ, ਬੜੇ ਜ਼ਰੂਰੀ ਨੇ ਇਹ। ਉਹਨੂੰ ਡੀਜੀਪੀ ਦੇ ਅਹੁਦੇ ਤੱਕ ਕੌਣ ਲੈ ਕੇ ਗਿਆ? ਕਿਸੇ ਨੂੰ ਭੁੱਲ ਹੈ ਕਿ ਕੀ ਕੁਝ ਉਹਨਾਂ ਨੇ ਜਿਹੜਾ ਜੀ ਕੀਤਾ? ਉਹ ਗੁਰਨਾਮ ਸਿੰਘ ਬੰਡਾਲੇ ਵਾਲਾ ਕਹਾਣੀ ਕਿਸੇ ਨੂੰ ਭੁੱਲ ਹੈ ਕਿ ਉਹਨੂੰ ਕਿਵੇਂ ਪੇਪਰਾਂ ਦੇ ਵਿੱਚ ਮੁਕਾਬਲੇ 'ਚ ਮਾਰਤਾ, ਮੁੜ ਕੇ ਉਹ ਜਿਉਂਦਾ ਨਿਕਲ ਆਇਆ। ਉਹਦੀ ਜਗ੍ਹਾ ਦੇ ਉੱਤੇ ਮਾਰਿਆ ਹੋਇਆ ਨੌਜਵਾਨ ਕੌਣ ਸੀ? ਉਹ ਟੱਬਰ ਅੱਜ ਵੀ ਹਾਈ ਕੋਰਟ ਦੇ ਵਿੱਚ ਰੁਲਦਾ ਫਿਰਦਾ। ਹਾਈ ਕੋਰਟ ਨੇ ਹੁਕਮ ਕੀਤੇ ਹੋਏ ਆ ਕਿ ਇਸ ਮਾਮਲੇ ਤੇ ਸਿੱਟ ਵੀ ਬਣਾਈ ਆ। ਸਿੱਟ ਜਿਹੜੀ ਬਣੀ ਆ ਉਹ ਸਿਧਾਰਥ ਜਿਹੜੇ ਚਟੋਪਾਧਿਆ ਨੇ ਉਹਨਾਂ ਦੀ ਅਗਵਾਈ 'ਚ ਬਣੀ ਆ। ਅਫਸਰ ਚੰਗੇ ਨੇ, ਪੂਣੀ ਤੱਕ ਨਹੀਂ ਕੱਤੀ ਉਹਨਾਂ ਨੇ ਵੀ, ਕਹਿੰਦੇ ਮੈਨੂੰ ਦਫ਼ਤਰ ਹੀ ਨਹੀਂ ਮਿਲਿਆ, ਅਜੇ ਤੱਕ ਨਾ ਦਫ਼ਤਰ ਮਿਲਿਆ ਨਾ ਕੋਈ ਅਮਲਾ ਮਿਲਿਆ, ਮੈਂ ਇਹਦੀ ਜਾਂਚ ਜਿਹੜੀ ਉਹ ਕਿਵੇਂ ਕਰਾਂ? ਇਹਦੇ ਉੱਤੇ ਨਾਂ ਜਿਹੜਾ ਲੱਗਦਾ ਉਹ ਪਰਮਰਾਜ ਉਮਰਾ ਨੰਗਲ ਹੋਰਾਂ ਦਾ ਲੱਗਦਾ। ਤੋਂ ਇੰਨੀ ਵਾਰੀ ਮੁੱਖ ਮੰਤਰੀ ਕਿਹਨਾਂ ਨੇ ਬਣਾਇਆ ਜੀ? ਤੁਸੀਂ ਮੈਂ ਉਹਦੇ ਵਿੱਚ ਸ਼ਾਮਿਲ ਹੈਗੇ ਆ ਜਾਂ ਨਹੀਂ? ਕਦੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਜੀ ਉਹ ਘੋਖ ਕਰਨਾ, ਫਿਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਉਹ ਲੱਭੂਗਾ। ਸਵਾਲ ਕਰ ਦੇਣਾ ਬਹੁਤ ਸੌਖਾ ਕਿ ਸਟੇਟ ਨੇ ਕਦੀ ਜਿਹੜਾ ਇਹਦਾ ਇਨਸਾਫ ਨਹੀਂ ਦਿੱਤਾ ਹੁੰਦਾ ਤੇ ਇੰਨੀ ਗੱਲ ਵੀ ਨਾ ਕਰਨੀ ਪੈਂਦੀ। ਇਨਸਾਫ ਨਾ ਲੈਣ ਦੇ ਵਾਸਤੇ ਕੌਣ ਜ਼ਿੰਮੇਵਾਰ ਨੇ? ਮੈਂ ਇਹਨੂੰ ਤੁਹਾਨੂੰ ਮੋੜਵਾਂ ਸਵਾਲ ਜਿਹੜਾ ਜੀ ਇਹਦਾ ਕਰਦਾ, ਜੇ ਉਹ 5 ਵਾਰੀ ਮੁੱਖ ਮੰਤਰੀ ਬਣੇ, ਕਿਨ ਬਣਾਇਆ? ਕਿਵੇਂ ਉਹ ਬਣਦੇ ਰਹੇ? ਅੱਜ ਵੀ ਹੈ ਤਾਂ ਉਹਨਾਂ ਦੇ ਟੱਬਰ 'ਚ ਹੀ ਨਾ ਸਾਰਾ ਕੁਝ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੈਸੀ ਕਰਪਸ਼ਨ ਜਿਹੜੀ ਆ ਉਹ ਹੋ ਰਹੀ ਆ। ਆਜ਼ਾਦ ਮੁਲਕ ਦੇ ਸੁਪਨੇ ਤਾਂ ਕੁਝ ਲੀਡਰ ਵਿਖਾ ਦਿੰਦੇ ਆ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਚੇਂਜ ਨਹੀਂ ਕਰਵਾਈ ਜਾ ਸਕੀ। ਗੱਲਾਂ ਆਪਾਂ ਕਿਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕਰਦੇ ਆ, ਰਿਐਲਿਟੀ ਜਿਹੜੀ ਆ ਉਹ ਆ ਜਿਹੜੀ ਤੁਹਾਡੇ ਸਾਹਮਣੇ ਆ। ਲੋਕਾਂ ਨੇ ਚੁਣਿਆ, ਅੱਜ ਵੀ ਉਹ ਪਰ ਤੋਲ ਰਹੇ ਆ ਕਿ ਅਗਲੀ ਸਰਕਾਰ ਜਿਹੜੀ ਆ ਉਹ ਅਸੀਂ ਬਣਾਉਣੀ ਆ। ਉਹ ਨਾ ਨਹੀਂ ਕਰ ਸਕਦੇ। ਉਹ ਇਹ ਨਹੀਂ ਹੈ ਕਿ ਸੰਵਿਧਾਨਕ ਰੂਪ ਦੇ ਵਿੱਚ ਉਹ ਗਲਤ ਕਹਿ ਰਹੇ ਆ, ਕਹਿ ਸਕਦੇ ਆ, ਦਾਅਵਾ ਕਰ ਸਕਦੇ ਆ। ਲੋਕ ਫੇਰ ਚੁਣ ਲੈਣਗੇ, ਐਤਕੀ ਨਹੀਂ ਚੁਣਨਗੇ ਤੇ ਉਦੋਂ ਅਗਲੀ ਵਾਰੀ ਚੁਣ ਲੈਣਗੇ। ਇੱਥੇ ਮੈਂ ਜੀ ਜਿਉਂਦੇ ਰਹੇ ਆਪਾਂ ਇਹਦੇ ਬਾਰੇ ਵੀ ਜਿਹੜਾ ਜੀ ਉਹ ਗੱਲ ਕਰਾਂਗੇ। ਸਟੇਟ ਦੀ ਗੱਲ, ਇਨਸਾਫ ਦੀ ਗੱਲ ਜਿਹੜੀ ਜੀ ਉਹ ਬਾਅਦ ਦੇ ਵਿੱਚ। ਇਹਨਾਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਕੌਣ ਦੇਊਗਾ ਜੀ? ਬਿੱਕਰ ਸਿੰਘ ਜੀ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਅਰਜ਼ ਇਹ ਆ, ਮਤਲਬ ਦੇਖੋ ਅਕਾਲੀਆਂ ਨੇ ਵੀ ਪੂਰੇ ਪੰਜਾਬ ਦਾ ਸੱਤਿਆਨਾਸ਼ ਕੀਤਾ, ਕਾਂਗਰਸ ਵਾਲਿਆਂ ਨੇ ਵੀ ਕੀਤਾ ਤੇ ਬੀਜੇਪੀ ਨੇ ਤਾਂ ਕਸਰੀ ਕੋਈ ਨਹੀਂ ਛੱਡੀ ਹੈ। ਹੁਣ ਇਹ ਜਿਹੜੇ ਪਾਰਟੀਆਂ ਵਾਲੇ ਆ, ਇਹਨਾਂ ਨੂੰ ਕਿੰਨਾ ਲੋਕਾਂ ਦੇ ਉੱਤੇ ਆਸ ਆ ਵੀ ਜਿਹੜੇ ਵੋਟਾਂ ਪਾਉਣਗੇ, ਜਾਂ ਕੀ ਬੰਦੇ ਉਹ ਸੋਚਣਗੇ ਜਿਹੜੇ ਇਹਨਾਂ ਬੰਦਿਆਂ ਨੂੰ ਵੋਟਾਂ ਪਾਉਣਗੇ? ਥੈਂਕ ਯੂ। ਇਹੀ ਸਵਾਲ ਹੈ ਜੀ। ਥੈਂਕ ਯੂ। ਦੇਖੋ ਅੱਗੇ ਵੀ ਇੱਕ ਦਿਨ ਇੱਥੇ ਸਵਾਲ ਕਿਸੇ ਨੇ ਕੀਤਾ ਸੀਗਾ ਸ਼ਾਇਦ ਕਿ ਕੀ ਜਿਹੜਾ ਜੀ ਹੋਊਗਾ। ਮੈਂ ਤਾਂ ਇਹ ਕਹਿੰਦਾ ਕਿ ਅਜੇ ਇਹ ਵੋਟਾਂ ਵਾਲੀ ਗੱਲ ਜਿਹੜੀ ਉਹ ਬਹੁਤ ਪਰੇ ਦੀ ਆ। ਪਰੇ ਦੀ ਇਸ ਕਰਕੇ ਕਿ ਜਿਹੜੇ
ਇੰਨੇ ਮਹੀਨਿਆਂ ਤੋਂ ਕਿਸਾਨ ਬੈਠੇ ਆ ਸਰਹੱਦਾਂ ਦੇ ਉੱਤੇ। ਪਹਿਲਾਂ ਤੇ ਇਹ ਆ ਕਿ ਉਹ ਟੱਬਰ ਵਾਪਸ ਆਉਣ, ਪੰਜਾਬ ਦੇ ਵਿੱਚ ਜਿੱਤ ਕੇ ਵਾਪਸ ਆਉਣ, ਕਿਸਾਨਾਂ ਦੀ ਮੰਗ ਜਿਹੜੀ ਉਹ ਮੰਨੀ ਜਾਵੇ। ਉਦੋਂ ਬਾਅਦ ਵੋਟਾਂ ਵਾਲੀ ਜਿਹੜੀ ਆ ਉਹ ਗੱਲ ਹੋਣੀ ਆ ਅਗਲੀ। ਜਿਸ ਕਿਸਮ ਦੇ ਨਾਲ ਪਿੰਡਾਂ ਦੇ ਵਿੱਚ ਰੋਸ ਵੱਡੇ ਪੱਧਰ ਦੇ ਉੱਤੇ ਫੈਲ ਰਿਹਾ, ਇਹ ਵੋਟਾਂ ਪੈਣਗੀਆਂ, ਇਹ ਬੜਾ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਜਾਣਾ ਜੀ। ਤੁਸੀਂ ਦੇਖ ਲੈਣਾ ਜਿਹੋ ਜਿਹਾ ਮਾਹੌਲ। ਮੈਂ ਤੁਹਾਡੇ ਨਾਲ ਜ਼ਿਕਰ ਰਾਜਪੁਰੇ ਦਾ ਜਿਹੜਾ ਜੀ ਉਹ ਕੀਤਾ। ਖਬਰਾਂ ਤਾਂ ਦੇਖੋ ਤੁਸੀਂ ਪੜ੍ਹਦੇ ਹੋ, ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਪੜ੍ਹ ਲੈਂਦੇ ਹੋ। ਖਬਰ ਇੱਕ ਆਧਾਰ ਬਣਾਈ ਹੁੰਦੀ ਹੈ, ਆਧਾਰ ਬਣਾ ਕੇ ਉਹਦੀ ਚੀਰ ਫਾੜ ਕਰਨੀ ਹੈ। ਮੇਨ ਤਾਂ ਜਿਹੜਾ ਮਕਸਦ ਇਸ ਪਲੇਟਫਾਰਮ ਦੇ ਉੱਤੇ ਤਾਂ ਇਹੀ ਘੱਟੋ ਘੱਟ ਹੁੰਦਾ। ਉਹ ਚੀਰ ਫਾੜ ਹੀ ਆ ਜਿਹੜੀ ਤੁਹਾਨੂੰ ਦੱਸੀ ਆ ਕਿ ਇਹਦੇ ਕੀ ਪ੍ਰਭਾਵ ਨੇ, ਇਹਦੇ ਕੀ ਪ੍ਰਭਾਵ ਪੈ ਸਕਦੇ ਆ, ਤੇ ਕੌਣ ਇਹ ਸਾਰਾ ਕੁਝ ਕਰਵਾ ਰਿਹਾ। ਤੁਹਾਡੇ ਸਵਾਲਾਂ ਦੇ ਜਵਾਬ ਉਹਦੇ ਵਿੱਚ ਹੈਗੇ ਆ। ਦੂਜੀ ਤੀਜੀ ਖਬਰ ਜਿਹੜੀ ਜੀ ਉਹ ਮੈਂ ਉਹਨੂੰ ਆਧਾਰ ਬਣਾ ਕੇ ਉਹਦਾ ਤੁਹਾਨੂੰ ਦੱਸਿਆ ਸੀਗਾ ਕਿ ਆਹ ਕੁਝ ਪੰਜਾਬ 'ਚ ਹੋ ਰਿਹਾ, ਤੇ ਇਹਦੇ ਵਿੱਚੋਂ ਆਹ ਕੁਝ ਜਿਹੜਾ ਜੀ ਉਹ ਨਿਕਲੂਗਾ। ਅਜੇ ਵੋਟਾਂ ਦੂਰ ਦੀ ਜਿਹੜੀ ਉਹ ਗੱਲ ਆ। ਅਜੇ ਤਾਂ ਜਿਹੜੇ ਉੱਥੇ ਲੋਕ ਬੈਠੇ ਆ ਤੇ ਜਿਹੜਾ ਇੱਥੇ ਲੋਕਾਂ ਦੇ ਮਨਾਂ ਦੇ ਅੰਦਰ ਪਾਰਾ ਚੜ ਰਿਹਾ, ਉਹ ਵੱਡੇ ਸਵਾਲ ਨੇ ਜੀ। ਮਹੇਸ਼ਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪਰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਰਨੂ ਸਾਹਿਬ, ਆਪਾਂ 2 ਵੀਕ ਪਹਿਲਾਂ ਵੀ ਗੱਲ ਕੀਤੀ ਸੀ ਵੀ ਤੁਸੀਂ ਵੀ ਕਿਹਾ ਸੀਗਾ ਵੀ ਹਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਉੱਠਣਾ ਪਊਗਾ, ਪੰਜਾਬ ਦੇ ਨੌਜਵਾਨਾਂ ਨੂੰ ਉੱਠਣਾ ਪਊਗਾ, ਨਹੀਂ ਤਾਂ ਇਹੀ ਰਵਾਇਤੀ ਪਾਰਟੀਆਂ ਤੇ ਇਹੀ ਰਵਾਇਤੀ ਜਿਹੜੇ ਟੱਬਰ ਨੇ ਇਹ ਆਪਦੀਆਂ ਸਰਕਾਰਾਂ ਫੇਰ ਬਣਾਉਣਗੇ। ਤੇ ਪਰਨੂ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਹੁਣ ਟਾਈਮ ਹੈ ਕਿਸਾਨਾਂ ਨੂੰ, ਜਿਹੜਾ ਗੁਰਨਾਮ ਸਿੰਘ ਚੜੂਨੀ ਨੇ ਗੱਲ ਕਹੀ ਹੈ, ਕਾਫੀ ਸੋਚ ਵਿਚਾਰ ਕੇ ਉਸ ਤੋਂ ਬਾਅਦ ਅਸੀਂ ਵੀ ਸੋਚਦੇ ਹਾਂ ਵੀ ਹਾਂ ਜੇ 32 ਜਥੇਬੰਦੀਆਂ ਨੇ ਤਾਂ 100 ਆਗੂ ਦਾ MLA ਤਾਂ ਆਪਦੇ ਪੈਦਾ ਕਰ ਹੀ ਕਰਦੇ ਨੇ। ਇਸ ਵੇਲੇ ਪਿੰਡਾਂ 'ਚ ਬੇਇੱਜ਼ਤੀ ਹੈ, ਜਿੱਤ ਵੀ ਸਕਦੇ ਨੇ, ਕਿਉਂਕਿ ਆਪਦੇ ਜਿੱਤੇ ਬਿਨਾਂ ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਹੱਲ ਨਹੀਂ ਹੋਣੇ। ਤੇ ਸਰਕਾਰ ਚਾਹੇ ਕੋਈ ਆ ਜੇ, ਦੇਖੋ ਕੈਪਟਨ ਦੀ ਆ ਜੇ, ਉਹਦੀ ਆ ਜੇ, ਕਿਉਂਕਿ ਹੁਣ ਦੀ ਜਿਹੜੇ ਵਿਸ਼ਲੇਸ਼ਣ ਹੋ ਰਹੇ ਨੇ ਵੋਟਾਂ ਦੇ ਹੋਣੇ ਤੋਂ ਹੋਣ ਲੱਗੇ ਵੀ ਇੰਨੀਆਂ ਸੀਟਾਂ ਲੈ ਜੂਗਾ, ਉਹਦੇ 'ਚ ਵੀ ਅਕਾਲੀ ਦਲ ਨੂੰ ਵੀ ਦੇਈ ਜਾਂਦੇ ਨੇ। ਆਪਾਂ ਪਿੱਛੇ ਦੇਖਿਆ ਵੀ ਆ ਵੱਡੇ ਇਕੱਠ ਵੀ ਅਕਾਲੀ ਦਲ ਕਰਦਾ ਰਿਹਾ, ਜਿਹੜੀ ਵੀ ਪਾਰਟੀ ਦਾ ਹੁੰਦਾ ਲੋਕ ਉੱਥੇ ਜਾਂਦੇ ਨੇ। ਦੇਖੋ ਜਿੰਨਾ ਚਿਰ ਤੁਹਾਨੂੰ ਵੀ ਪਤਾ, ਜਿੰਨਾ ਚਿਰ ਇਹ ਲੋਕ ਸਰਹੱਦਾਂ ਤੇ ਬੈਠੇ ਆ ਉਹਨਾਂ ਚਿਰ ਕਿਸਾਨ ਨੇ ਪਿੰਡਾਂ 'ਚ ਆ ਕੇ ਇਹ ਪਾਰਟੀਆਂ ਨਾਲ ਵੱਧ ਜਾਂਦੇ ਨੇ। ਉਹਨਾਂ ਪਾਰਟੀਆਂ ਨਾਲੋਂ ਤੋੜਨ ਦੀ ਇਹਨਾਂ ਨੂੰ ਲੋੜ ਹੈ ਜਿੰਨਾ ਚਿਰ ਕਿਸਾਨ ਆਪਦਾ ਸਿਆਸੀ ਵਿੰਗ ਬਣਾ ਕੇ ਚੋਣ ਨਹੀਂ ਲੜਦੇ। ਇਹ ਲੜਨੀ ਚਾਹੀਦੀ ਹੈ ਕਿ ਨਹੀਂ ਲੜਨੀ ਚਾਹੀਦੀ, ਇਹਦੇ ਬਾਰੇ ਤੁਸੀਂ ਖੁੱਲ੍ਹ ਕੇ ਚਾਨਣਾ ਪਾਓ ਤਾਂ ਕਿ ਲੋਕ ਸਮਝ ਸਕਣ ਵੀ ਹਾਂ ਕੀ ਹੋਣਾ ਚਾਹੀਦਾ। ਇਲੈਕਸ਼ਨ ਦੂਰ ਦੀ ਗੱਲ ਨਹੀਂ ਜੀ, ਇਲੈਕਸ਼ਨ ਤਾਂ ਸਿਰ ਤੇ ਆ ਗਏ, ਟਾਈਮ 1 ਮਿੰਟ 'ਚ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ ਜੀ। ਤੇ ਪਲੀਜ਼ ਇਹਦੇ ਬਾਰੇ ਦੱਸੋ। ਥੈਂਕ ਯੂ। ਦੇਖੋ ਇਲੈਕਸ਼ਨ ਨਾ ਲੜਨੀ ਇਹ ਤਾਂ ਸਵਾਲ ਹੀ ਨਹੀਂ ਹੈਗਾ ਜੀ। ਕਿਸਾਨ ਆਪਣੀ ਪਾਰਟੀ ਬਣਾਉਣ, ਬੜੀ ਚੰਗੀ ਗੱਲ ਆ। ਉਹ ਮੁਲਕ ਪੱਧਰ ਦੇ ਉੱਤੇ ਖੜੀ ਕਰਨ ਪਾਰਟੀ, ਜੋ ਹੋਣਾ ਜਿਹੜਾ ਉਹ ਚਾਹੀਦਾ। ਕਿਸਾਨਾਂ ਦੇ ਨਾਂ ਦੇ ਉੱਤੇ ਸਿਆਸਤ ਹੀ ਹੁੰਦੀ ਰਹੀ ਆ ਹੁਣ ਤੱਕ। ਕਿਸਾਨਾਂ ਨੂੰ ਮੌਜੂਦਾ ਸਥਿਤੀ ਦੇ ਵਿੱਚ ਧੱਕਣ ਦੇ ਵਾਸਤੇ ਜ਼ਿੰਮੇਵਾਰ ਕੌਣ ਆ? ਸੁਖਬੀਰ ਸਿੰਘ ਬਾਦਲ ਹੋਰੀ ਪਿਛਲੇ ਦਿਨਾਂ 'ਚ ਐਲਾਨ ਕਰ ਰਹੇ ਸੀ ਵੀ ਜਿਨ੍ਹਾਂ ਦੀ ਮੌਤ ਹੋਈ ਆ ਸਰਹੱਦਾਂ ਦੇ ਉੱਤੇ, ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਵਾਂਗੇ। ਕਿਆ ਮਜ਼ਾਕ ਜਿਹੜਾ ਉਹ ਕਰ ਰਹੇ ਆ ਕਿਸਾਨਾਂ ਦੇ ਨਾਲ? ਜਿਸ ਦਿਨ ਜਿਹੜਾ ਇਹ ਅੰਦਰ ਆਰਡੀਨੈਂਸ ਜਾਰੀ ਹੁੰਦਾ, ਹਰਸਿਮਰਤ ਕੌਰ ਬਾਦਲ ਹੋਰੀ ਉਸ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਸਨ। ਜਿਸ ਦਿਨ ਇਹ ਬਿੱਲ ਬਣਦਾ ਉਸ ਦਿਨ ਵੀ ਉਹ ਅੰਦਰ ਸ਼ਾਮਲ ਸਨ। ਉਹ ਇੱਥੇ ਨਰਿੰਦਰ ਸਿੰਘ ਤੋਮਰ ਉਹਨਾਂ ਨੂੰ ਲਿਆ ਕੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਾ ਰਹੇ ਸੀ। ਸੁਖਬੀਰ ਸਿੰਘ ਬਾਦਲ ਹੋਰੀ ਖੁਦ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬੈੱਡ ਤੋਂ ਉਠਾ ਲਿਆ ਕਿ ਦਿਓ ਬਈ ਵੀਡੀਓ ਦੇ ਵਿੱਚ ਜਵਾਬ, ਲੋਕਾਂ ਨੂੰ ਆਖੋ ਕਿ ਬਿੱਲ ਬੜੇ ਚੰਗੇ ਨੇ, ਆਪਾਂ ਨੂੰ ਕੋਈ ਭੁੱਲ ਥੋੜੀ ਆ। ਸਵਾਲ ਇਹ ਆ, ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਮੇਰਾ ਬਹੁਤ ਸਟਰੋਂਗਲੀ ਇਹ ਮੰਨਣਾ। ਪਰ ਜੇ ਤੁਸੀਂ ਕਹੋ ਕਿ ਸਿੱਧੇ MLA-ਸ਼ਿਪ ਤੋਂ ਸ਼ੁਰੂ ਕਰ ਲੈਣੇ, ਹੋ ਨਹੀਂ ਸਕਣਾ। ਇਹ ਕਿਸੇ ਨੇ ਹੋਣ ਨਹੀਂ ਦੇਣਾ। ਇਹ ਹੇਠਾਂ ਤੋਂ ਪੰਚੀ ਸਰਪੰਚੀ ਤੋਂ ਸ਼ੁਰੂ ਕਰਨਾ ਪਊਗਾ। ਇਹ ਤੁਸੀਂ ਨਾ ਇਹਨੂੰ ਇਹ ਲੈ ਕੇ ਚੱਲੋ ਕਿ 22 ਦੇ ਵਿੱਚ ਹੀ ਜਿਹੜੀ ਇਹ ਤਬਦੀਲੀ ਹੋ ਜੇ, ਇਹ ਸੰਭਵ ਨਹੀਂ ਹੋ ਸਕਦੀ। ਤਬਦੀਲੀਆਂ ਜਿਹੜੀਆਂ ਨੇ ਉਹਦੇ ਵਾਸਤੇ ਤੁਹਾਨੂੰ ਜਦੋਂ ਘਰ ਬਣਾਉਣਾ, ਉਹਦੀ ਨੀਂਹ ਤਾਂ ਬਣਾਉਣੀ ਪੈਂਦੀ ਨਾ, ਨੀਂਹ ਭਰ ਕੇ ਲਿਆਉਣੀ ਪੈਂਦੀ ਆ। ਸੋਇਲ ਟੈਸਟ ਵੀ ਹੁੰਦਾ ਅੱਜ ਕੱਲ, ਮਸ਼ੀਨਾਂ ਜਿਹੜੀਆਂ ਕਰਦੀਆਂ ਨੇ। ਜੇ ਬਹੁ ਮੰਜ਼ਲੀ ਬਿਲਡਿੰਗ ਬਣਾਉਣੀ ਆ ਤੇ ਉਹਦੇ ਵਾਸਤੇ ਮਿੱਟੀ ਟੈਸਟ ਕੀਤੀ ਜਾਂਦੀ ਹੈ ਨਾ। 32 ਜਥੇਬੰਦੀਆਂ ਨੇ ਮਿੱਟੀ ਟੈਸਟ ਕਰਕੇ ਦੇਖ ਲਓ। 32 ਨੂੰ ਤੁਸੀਂ ਇਹ ਕਹਿ ਦੋਗੇ ਕਿ 2-2 ਜਿਹੜੇ ਦੀ ਉਹ ਤੁਸੀਂ ਵਿਧਾਨ ਸਭਾ ਦੇ ਮੈਂਬਰ ਖੜੇ ਕਰ ਲਓ। ਉਗਰਾਹਾਂ ਗਰੁੱਪ ਕਹੂਗਾ ਸਭ ਤੋਂ ਵੱਡੀ ਜਥੇਬੰਦੀ ਤਾਂ ਮੇਰੀ ਆ, ਪਹਿਲਾਂ 20 ਸੀਟਾਂ ਮੈਨੂੰ ਦਿਓ, ਬਾਕੀ ਤੁਹਾਨੂੰ ਜੇ ਇੱਕ ਆਉਂਦੀ ਤੇ ਤੁਸੀਂ ਵੰਡ ਲਓ। ਇਹ ਹੋਊਗਾ। ਮੈਂ ਤੁਹਾਨੂੰ ਇਹ ਰਿਐਲਿਟੀ ਜਿਹੜੀ ਉਹ ਦੱਸ ਰਿਹਾ। ਉਹ ਕਹੂਗਾ ਮੇਰੇ ਇੰਨੇ ਮੈਂਬਰ ਆ, ਫਿਰ ਤੁਸੀਂ ਮੈਨੂੰ 2 ਕਿਵੇਂ ਦਿੰਦੇ ਹੋ? ਫਲਾਨਾ ਬੰਦਾ ਉਹਦਾ 150 ਮੈਂਬਰ ਨਹੀਂ, ਉਹਨੂੰ ਤੁਸੀਂ 2 ਸੀਟਾਂ ਕਿਵੇਂ ਦਿੰਦੇ ਹੋ? ਇਹ ਖਲਾਰਾ ਪੈ ਜਾਣਾ ਜੀ।
ਔਰ ਇਸ ਖਿਲਾਰੇ ਦੇ ਵਿੱਚੋਂ ਵਿਧਾਨ ਸਭਾ ਜਿੱਤਣੀਆਂ ਤੁਸੀਂ ਦੂਰ ਦੀ ਗੱਲ ਆ ਜਿਹੜਾ ਮੋਰਚਾ ਲੱਗਿਆ ਇਹਦੇ ਵਿੱਚ ਜੇ ਕੋਈ ਕੱਛਾਂ ਵਜਾਊਗੀ ਤੇ ਉਹ ਕੇਂਦਰ ਦੀ ਸਰਕਾਰ ਵਜਾਊਗੀ ਵੀ ਆ ਵਾਵਾ ਕੰਮ ਬਣਿਆ, ਕੰਮ ਜਿਹੜਾ ਸੌਖਾ ਬਣ ਗਿਆ। ਔਰ ਇਹ ਛੱਡ ਕੇ ਸਾਰੇ ਖੇਤੀ ਕਾਨੂੰਨਾਂ ਦਾ ਵਿਰੋਧ, ਸੀਟਾਂ ਦੇ ਵਾਸਤੇ ਕਿਹਨੂੰ ਦੇਣੀ ਆ ਕਿਹਨੂੰ ਨਹੀਂ ਦੇਣੀ, ਕੌਣ ਪ੍ਰਚਾਰ ਕਰੂਗਾ ਕੌਣ ਨਹੀਂ ਪ੍ਰਚਾਰ ਕਰੂਗਾ, ਸਾਰੇ ਉਸ ਪਾਸੇ ਵੱਲ ਨੂੰ ਤੁਰ ਪੈਣਗੇ। ਤੇ ਪੰਜਾਬੀਆਂ ਦਾ ਜਿਹੋ ਜਿਹਾ ਜਿਹੜਾ ਜੀ ਉਹ ਸੁਭਾਅ ਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂਗਾ। ਉਹ ਇੱਕ ਚੁਟਕਲੇ ਦੇ ਰੂਪ 'ਚ ਹੀ ਸੁਣਾਉਂਦੇ ਹੁੰਦੇ ਆ ਵੀ ਕਿਤੇ ਜੇਲ੍ਹ ਬਣਾਈ ਸੀ ਮੁਲਕ ਨੇ, ਬੜੇ ਕੰਡਿਆਲੀ ਤਾਰ ਲਾਈ, ਕਰੰਟ ਵੀ ਛੱਟਿਆ, ਜਿੱਥੇ ਪੰਜਾਬੀ ਸੀ ਇੱਕ ਨਿੱਕੀ ਜਿਹੀ ਰੱਸੀ ਬੰਨੀ ਸੀ। ਉਹਨੇ ਪੁੱਛਿਆ ਇਹਨਾਂ ਨੂੰ ਕਿਉਂ ਰੱਸੀ ਦੀ ਬੰਨੀ, ਕਹਿੰਦਾ ਨਾ ਇਹਨਾਂ ਨਿਕਲਣਾ ਨਾ ਨਿਕਲ ਦੇਣਾ। ਇਹੋ ਜਿਹੇ ਤਾਂ ਹਾਲਾਤ ਜਿਹੜੇ ਉਹ ਪੰਜਾਬੀਆਂ ਦੇ ਹੈਗੇ ਆ। ਇਹ ਤੁਹਾਨੂੰ ਦੇਖੋ ਇਹ ਢਾਂਚਾ ਬਦਲਣਾ ਪਊਗਾ। ਢਾਂਚਾ ਬਦਲਣ ਦੇ ਵਾਸਤੇ ਅੱਜ ਤੁਸੀਂ ਸੋਚੋ ਜਿਨ੍ਹਾਂ ਨੇ ਇੰਨੇ 100 ਕਰੋੜ ਰੁਪਈਆ ਬਣਾ ਲਿਆ ਕਮਾ ਲਿਆ, ਉਹ ਵੋਟਾਂ ਖਰੀਦਣਗੇ ਨਹੀਂ, ਖਰੀਦਣਗੇ ਉਹਨਾਂ ਦੇ ਜਿਹੜੇ ਬੈਠੇ ਨੇ ਫੀਲੇ ਉਹ ਕਿਉਂ ਛੱਡੇ ਹੋਏ ਆ। ਇੱਥੇ ਪਿੰਡਾਂ ਦੇ ਵਿੱਚ ਰਾਜਪੁਰਾ ਡਿਸਟ੍ਰਿਕਟ ਦੇ ਰਾਜਪੁਰਾ ਦੇ ਵਿੱਚ ਇੱਕ ਸੀਟ ਜਿਹੜੀ ਉਹ ਪੈਂਦੀ ਵਿਧਾਨ ਸਭਾ ਦੀ, ਉੱਥੇ ਲੋਕ ਇੰਨੇ ਡਰਾਏ ਹੋਏ ਆ, ਪਿਛਲੇ ਦਿਨਾਂ ਦੇ ਵਿੱਚ ਸੀਗਾ ਉੱਥੇ ਬੜੀ ਵੱਡੀ ਕਰਪਸ਼ਨ ਹੋਈ, ਇੱਕ ਵੱਡਾ ਸਕੈਂਡਲ ਸਾਹਮਣੇ ਆਊਗਾ ਆਉਂਦੇ ਦਿਨਾਂ ਦੇ ਦੌਰਾਨ। ਲੋਕ ਬੋਲ ਕਿਉਂ ਨਹੀਂ ਰਹੇ? ਇੱਕ ਤਾਂ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਬੋਲ ਕੇ ਦਿਖਾਓ, ਜਾਂ ਜਿਹੜੀ ਮੀਟਿੰਗ ਸੱਦੀ ਜਾਂਦੀ ਆ ਪੰਚਾਇਤ ਦੀ ਉਹਦੇ ਵਿੱਚ ਉਹਨਾਂ ਦੇ ਸਾਈਨ ਕਿਵੇਂ ਕਰਾਏ ਜਾਂਦੇ ਆ, ਇਹਦੇ ਉੱਤੇ ਸਾਈਨ ਕਰੋ ਨਹੀਂ ਤਾਂ ਤੁਹਾਡਾ ਆਟਾ ਦਾਲ ਸਕੀਮ ਦੇ ਵਿੱਚੋਂ ਨਾ ਕਟਾ ਦਿਆਂਗੇ, ਇਹਦੇ ਉੱਤੇ ਸਾਈਨ ਕਰੋ ਨਹੀਂ ਤਾਂ ਅਸੀਂ ਤੁਹਾਨੂੰ ਮਨਰੇਗਾ ਦੇ ਵਿੱਚ ਫਿਰ ਕੰਮ ਨਹੀਂ ਦੇਣਾ। ਗਰੀਬ ਬੰਦਾ ਜਿਹਦੀ ਦਿਹਾੜੀ ਮਨਰੇਗਾ ਦੇ ਵਿੱਚੋਂ ਲੱਗਦੀ ਆ, ਉੱਥੋਂ ਉਹਨੂੰ ਘਰ ਦੇ ਪੈਸੇ ਆਉਂਦੇ ਆ, ਜਾਂ ਆਟਾ ਦਾਲ ਸਕੀਮ ਦੇ ਨਾਲ ਉਹ ਆਪਣਾ ਘਰ ਜਿਹੜਾ ਉਹ ਤੋਰ ਰਿਹਾ, ਉਹ ਕਿਵੇਂ ਜਿਹੜਾ ਐਡਾ ਵੱਡਾ ਰਿਸਕ ਲੈ ਕੇ ਉਹਦੇ ਵਿੱਚੋਂ ਨਾ ਕਟਵਾ ਲੂਗਾ ਤੇ ਨਾ ਕਟਵਾ ਕੇ ਉਹ ਵੋਟਾਂ ਜਿਹੜੀਆਂ ਕਿਸੇ ਹੋਰ ਪਾਸੇ ਪਾ ਦੂਗਾ। ਇਹ ਢਾਂਚਾ ਐਡਾ ਸੌਖਾ ਨਹੀਂਗਾ ਸ਼੍ਰੀਮਾਨ ਜੀ, ਜਿੰਨਾ ਤੁਸੀਂ ਸਮਝਦੇ ਹੋ ਕਿ ਉਹਦੇ ਤੇ ਬਦਲਵਾਂ ਢਾਂਚਾ ਜਿਹੜਾ ਉਹ ਸਾਹਮਣੇ ਆ ਸਕਦਾ। ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਕੰਮ ਕਰਨਾ ਪਊਗਾ। ਜੇ ਅੱਜ ਕਿਤੇ ਗੱਲ ਜਿਹੜੀ ਤੁਹਾਡੇ ਵਾਲੀ ਹੈ ਹੋ ਗਈ ਕਿ ਕਰ ਲਓ ਜੀ 2-2 ਬੰਦੇ ਜਿਹੜੇ ਉਹ ਖੜੇ, 100 ਬੰਦਾ ਜਿਹੜਾ ਤੁਸੀਂ ਖੜਾ ਕਰ ਲਓ, 100 ਬੰਦਾ ਤੁਸੀਂ ਕਿਵੇਂ ਵੰਡੋਗੇ? ਉੱਥੋਂ ਹੀ ਜਿਹੜੇ ਉਹ ਸਿਰ ਪਾਟਣੇ ਸ਼ੁਰੂ ਹੋ ਜਾਣੇ ਆ। ਜਿੰਨੀ ਐਨਰਜੀ ਇਸ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮੋਰਚੇ ਦੀ ਲੱਗੀ ਹੋਈ ਆ, ਉਹ ਸਾਰੀ ਐਨਰਜੀ 2-2 3-3 ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਆ ਕੇ ਸਿਮਟ ਜਾਣੀ ਆ। ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਮੁਲਕ ਦੇ ਰਾਜਨੀਤਿਕ ਢਾਂਚੇ ਨੂੰ ਬਦਲਾਓ ਵੱਲ ਨੂੰ ਤੁਰ ਰਿਹਾ ਕਿਤੇ ਨਾ ਕਿਤੇ। ਇਹਨੂੰ ਇਸ ਕਰਕੇ ਗੰਭੀਰਤਾ ਦੇ ਨਾਲ ਲੈ ਕੇ ਇਹਨੂੰ ਇੱਕ ਸੂਬੇ ਤੱਕ ਸੀਮਿਤ ਨਾ ਹੋਣ ਦਿਓ। ਮੈਂ ਤਾਂ ਇਹ ਕਹੂੰਗਾ, ਬਾਕੀ ਦੇਖੋ ਕਿਸੇ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ। ਮੈਂ ਫੇਰ ਕਹੂੰਗਾ ਇਲੈਕਸ਼ਨ ਲੜਨ ਦਾ ਹਰੇਕ ਨੂੰ ਸੰਵਿਧਾਨਕ ਹੱਕ ਹੈ, ਉਹ ਖੋਇਆ ਨਹੀਂ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਆਹ ਇਲੈਕਸ਼ਨ ਲੜੇ ਆਹ ਇਲੈਕਸ਼ਨ ਨਾ ਲੜੇ, ਪਰ ਉਹਦੇ ਵਾਸਤੇ ਤੁਹਾਨੂੰ ਇਹ ਤਾਂ ਦੂਰ ਅੰਦੇਸ਼ੀ ਦੇ ਨਾਲ ਤਾਂ ਥੋੜਾ ਜਿਹੜਾ ਜੀ ਉਹ ਸੋਚਣਾ ਪਊਗਾ ਵੀ ਜੇ ਇਹ ਢਾਂਚਾ ਜਿਹੜਾ ਆ ਉਹ ਮੁਲਕ ਪੱਧਰ ਦੇ ਉੱਤੇ ਬਦਲਾਅ ਵੱਲ ਨੂੰ ਤੁਰੇ ਜਾਂ ਇੱਕ ਸੂਬੀ ਜੀ ਤੱਕ ਸਿਮਟ ਕੇ ਰਹਿ ਜੇ। ਜੀ ਅੱਗੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਤੁਸੀਂ ਕਹਿੰਦੇ ਵੀ ਉਹ ਬੈਨੇਪਾਲ ਇੱਕ ਇਮਾਨਦਾਰ ਅਫੀਸਰ ਸੀਗਾ ਵੀ ਉਹਨੂੰ ਸਿਮਰਜੀਤ ਸਿੰਘ ਬੈਂਸ ਨੇ ਕੁੱਟਿਆ। ਪਹਿਲੀ ਗੱਲ ਤਾਂ ਉਹ ਇਮਾਨਦਾਰ ਨੇ, ਜਿਹਦਾ ਭਾਈ ਸਮੇਧ ਸਿੰਘ ਸੈਣੀ ਭਗਵਟ ਯਾਰ ਬਣਿਆ ਉਹ ਨਹੀਂ ਹੈ ਹੋ ਸਕਦਾ ਇਮਾਨਦਾਰ ਕਿਸੇ ਵੀ ਹਾਲਤ 'ਚ। ਨੰਬਰ 2, ਸਿਮਰਜੀਤ ਸਿੰਘ ਬੈਂਸ ਨੇ ਆਪ ਨਹੀਂ ਕੁੱਟਿਆ, ਕੁਟਵਾਇਆ ਸਮੇਧ ਸਿੰਘ ਸੈਣੀ ਤੇ ਗੱਬੜੀਏ ਨੇ ਸੀਗਾ। ਟੈਲੀਫੋਨ ਵੀ ਉਹਨਾਂ ਨੇ ਸਿਮਰਜੀਤ ਬੈਂਸ ਨੂੰ ਕੀਤਾ ਵੀ ਉੱਥੇ ਆਹ ਕੰਮ ਹੋ ਗਿਆ ਤੁਸੀਂ ਜਾ ਕੇ ਛਡਾਓ, ਫਸਾਇਆ ਵੀ ਉਹਨਾਂ ਨੇ ਸੀ ਇਹਨਾਂ ਨੂੰ। ਜੇ ਤੁਸੀਂ ਬਹੁਤੀ ਇਮਾਨਦਾਰੀ ਦੀ ਗੱਲ ਕਰਦੇ ਹੋ ਤਾਂ ਬੈਨੀਪਾਲ ਜੇ ਤੁਹਾਨੂੰ ਜਾਣਦਾ ਵਾ ਉਹਨੂੰ ਇਹ ਪੁੱਛੋ ਜਸਵੀਰ ਸਿੰਘ ਚਾਹਲ ਤੇ ਗੁਰਵਿੰਦਰ ਕੌਰ ਚਾਹਲ ਕੋਲੇ ਕਹਿੰਦਾ ਕੋਕਰੀ ਦੇ ਨੇ ਉਹ ਤੇ ਬਾਦਲਾਂ ਦੇ ਉਹ ਰਿਸ਼ਤੇਦਾਰ ਨੇ, ਉਹਨਾਂ ਕੋਲ ਕੀ ਕਰਨ ਜਾਂਦਾ ਸੀ ਉਹ ਇੰਨਾ ਇਮਾਨਦਾਰ ਸੀਗਾ? ਕਿਹੜੀਆਂ ਫਾਈਲਾਂ ਲੈ ਕੇ ਜਾਂਦਾ ਸੀ? ਆਹ ਸਾਫ਼ ਕਲੀਅਰ ਕਰਾ ਦਿਓ ਮੇਰੀ ਮਿਹਰਬਾਨੀ ਭੈਣ। ਥੈਂਕ ਯੂ ਜੀ। ਦੇਖੋ ਇਸ ਤਰ੍ਹਾਂ ਹੈ, ਤੁਸੀਂ ਕੋਈ ਆਪਣਾ ਨਿੱਜੀ ਤਜਰਬਾ ਦੱਸ ਰਹੇ ਹੋਗੇ, ਬੈਨੀਪਾਲ ਹੋਰਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਲਿਓ। ਮੈਨੂੰ ਕਾਹਦੇ ਲਈ ਵਿੱਚ ਵਿਚੋਲਗਿਰੀ ਦੇ ਵਾਸਤੇ ਪਾਉਂਦੇ ਹੋ ਕਿ ਮੈਂ ਉਹਨੂੰ ਪੁੱਛਾਂ? ਜਿਹੜਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਉਹ ਗਾਬੜੀਆ ਤੇ ਚੱਲ ਰਿਹਾ ਜਾਂ ਸਮੇਧ ਸੈਣੀ ਤੇ ਚੱਲ ਰਿਹਾ? ਜਿਹੜੀ ਤੱਥਾਂ ਦੀ ਗੱਲ ਹੈ, ਜਦੋਂ ਏਅਰ ਦੇ ਉੱਤੇ ਆਖੀ ਜਾਂਦੀ ਆ ਉਦੋਂ ਤੱਥਾਂ ਵਾਲੀ ਗੱਲ ਆਖੀ ਜਾਂਦੀ ਆ। ਇਹੋ ਜਿਹੀਆਂ ਸਟੋਰੀਆਂ ਤਾਂ ਇੱਕ ਵਾਰੀ ਉੱਥੇ ਟੋਰਾਂਟੋ ਦੇ ਇੱਕ ਰੇਡੀਓ ਪ੍ਰੋਗਰਾਮ ਦੇ ਉੱਤੇ ਇੱਕ ਗੁਰਦੁਆਰੇ ਦੇ ਪ੍ਰਧਾਨ ਨੇ ਵੀ ਸੁਣਾਤੀ ਸੀ ਵੀ ਫਲਾਣੇ ਨੇਤਾ ਨੇ ਕਤਲ ਕਰਾਇਆ ਹੋਇਆ। ਜਦੋਂ ਉਹਨੂੰ ਪੁੱਛਿਆ ਗਿਆ ਵੀ ਤੈਨੂੰ ਕਿਹਨੇ ਦੱਸਿਆ, ਕਹਿੰਦਾ ਮੈਂ ਇੱਕ ਵਾਰੀ ਲੁਧਿਆਣੇ ਤੋਂ ਜਗਰਾਉਂ ਨੂੰ ਜਾਂਦਾ ਸੀ, ਬੱਸ ਦੇ ਵਿੱਚ ਮੇਰੇ ਨਾਲ ਇੱਕ ਸਵਾਰੀ ਬੈਠੀ ਸੀ, ਉਹਨੇ ਦੱਸਿਆ ਸੀ। ਉਹ ਹੁਣ ਫਿਰ ਉਹ ਅਦਾਲਤ ਦੇ ਵਿੱਚ ਠੁੱਕ ਗਿਆ
ਜੁਰਮਾਨਾ ਜਿਹੜਾ ਜੀ ਉਹ ਦੇਣਾ ਪੈ ਗਿਆ। ਇਹੋ ਜਿਹੀ ਸਟੋਰੀ ਤੁਸੀਂ ਜਿਹੜੀ ਉਹ ਸੁਣਾ ਰਹੇ ਹੋ, ਇਹਦਾ ਪ੍ਰੂਫ ਤੁਸੀਂ ਕਾਈਂਡਲੀ ਲਿਆ ਕੇ ਜਿਹੜਾ ਪੰਜਾਬੀ ਰੇਡੀਓ USA ਨੂੰ ਦੇ ਦੇਣਾ, ਤੇ ਉਹ ਨਸ਼ਰ ਜਿਹੜਾ ਜੀ ਉਹ ਜ਼ਰੂਰ ਕਰ ਦੂਗਾ। ਜਿਹੜਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਉਹ ਸਿਮਰਜੀਤ ਬੈਂਸ ਦੇ ਉੱਤੇ ਚੱਲ ਰਿਹਾ, ਔਰ ਉਹਦੇ ਉੱਤੇ ਦੋਸ਼ ਜਿਹੜਾ ਉਹ ਲੱਗਦਾ। ਬੈਨੀਪਾਲ ਦੇ ਉੱਤੇ ਕੋਈ ਕਰਪਸ਼ਨ ਦਾ ਚਾਰਜਸ ਜਿਹੜਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ, ਜਾਂ ਉਹਦੇ ਉੱਤੇ ਕੋਈ ਲੱਗਿਆ ਹੋਇਆ ਕੋਈ ਪਰਚਾ ਦਰਜ ਹੋਇਆ, ਕਾਈਂਡਲੀ ਉਹ ਵੀ ਜੇ ਲਿਆ ਕੇ ਦੇ ਦਿਓ ਤੇ ਉਹਦੀ ਵੀ ਗੱਲ ਆਪਾਂ ਜ਼ਰੂਰ ਕਰਾਂਗੇ। ਕਿਉਂਕਿ ਗੱਲ ਉਹ ਹੁੰਦੀ ਆ 에ਅਰ ਦੇ ਉੱਤੇ ਕੀਤੀ ਜਾਂਦੀ ਜਿਹੜੀ ਤੱਥਾਂ ਤੇ ਆਧਾਰਿਤ ਨਹੀਂ। ਤਾਂ ਬੱਸ ਦੇ ਵਿੱਚ ਸਫ਼ਰ ਕਰਦੇ ਆ ਤਾਂ ਸਵਾਰੀਆਂ ਬਹੁਤ ਸਾਰੀ ਗੱਲ ਸੁਣਾ ਦਿੰਦੀਆਂ ਨੇ। ਚੋਗਾ ਸਿੰਘ ਜੀ। ਹਾਂ ਭੈਣ ਜੀ, ਪੁੰਨੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜੀਆਂ ਇਲੈਕਸ਼ਨ ਹੈਗੀਆਂ ਇੰਨੀਆਂ ਮਹਿੰਗੀਆਂ ਹੋ ਰਹੀਆਂ ਵੀ ਹਰੇਕ ਉਹਦੇ ਇਲੈਕਸ਼ਨ ਦੇ ਪਹੁੰਚ ਤੋਂ ਭਾਰੀ ਹੋ ਰਹੀ ਆ। ਮੈਂ ਜਿਸ ਵੇਲੇ ਸਰਕਾਰ ਬਣਦੀ ਆ ਤੇ ਸੈਸ਼ਨ ਜਾਂ 5 ਦਿਨ ਚੱਲਦਾ ਜਾਂ 2 ਜਾਂ 1 ਦਿਨ ਚੱਲਦਾ ਜੀ। ਜਿਹੜੇ ਚੁਣੇ ਹੋਏ ਨੁਮਾਇੰਦੇ ਆ ਤੇ ਉਹਨਾਂ ਨੂੰ ਬੋਲਣਾ ਕੋਈ ਮੌਕਾ ਹੀ ਨਹੀਂ ਦਿੱਤਾ ਜਾਂਦਾ। ਇਹਦਾ ਕੋਈ ਹੱਲ ਨਹੀਂ ਹੋਣਾ ਚਾਹੀਦਾ ਵੀ ਜਿਹੜੀ ਪਾਰਟੀ ਜਿੱਤ ਜਾਵੇ ਉਹਨੂੰ ਲੋਕ ਇਹ ਸਵਾਲ ਕਰਨ ਵੀ ਘੱਟੋ ਘੱਟ 20 ਦਿਨ 25 ਸੈਸ਼ਨ ਚੱਲਣਾ ਚਾਹੀਦਾ। ਤੁਸੀਂ ਇਹ ਤੁਹਾਨੂੰ ਵਾਅਦਾ ਕਰੋਗੇ? ਇੱਕ ਚੀਜ਼। ਦੂਜੀ ਗੱਲ ਨਹੀਂ ਦੀ ਹੈ ਵੀ ਤੁਹਾਡੀ ਕੀ ਪਲਾਨ ਆ? ਤੁਸੀਂ ਬਿਜਲੀ ਫ੍ਰੀ ਕਰੀ ਜਾਂਦੇ ਆ, ਕਿਸਾਨਾਂ ਦੇ ਮੁੰਡਾ ਨੌਕਰੀਆਂ ਦੇ ਜਾਂਦੇ ਇਹ ਵੀ ਜਿਹੜਾ ਤੁਹਾਡਾ ਪੈਸਾ ਆ ਤੁਸੀਂ ਕਿੱਥੋਂ ਲਿਆਓਗੇ ਪੈਸਾ ਜੀ? ਇਹ ਤੁਹਾਡੇ ਰਿਸੋਰਸ ਕਿਹੜੇ ਹੈਗੇ ਜਿਹਨਾਂ ਤੁਸੀਂ ਪੰਜਾਬ ਦੇ ਖਜ਼ਾਨੇ ਪੂਰਾ ਕਰਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ? ਆਹੀ ਸਵਾਲ ਹੈ ਸਰ। ਤੁਹਾਡੇ ਵਾਲੇ ਸਵਾਲ ਹਰੇਕ ਜਗ੍ਹਾ ਦੇ ਉੱਤੇ ਛਪ ਰਹੇ ਆ ਜੀ, ਹਰੇਕ ਜਗ੍ਹਾ ਦੇ ਉੱਤੇ ਪੁੱਛੇ ਜਾ ਰਹੇ ਆ, ਜਵਾਬ ਨਹੀਂ ਹੈਗਾ ਕਿਸੇ ਕੋਲੇ। ਤੁਸੀਂ ਵੀ ਕਿਤੋਂ ਪੜ੍ਹੇ ਹੀ ਆ ਨਾ, ਤੇ ਇਸ ਕਰਕੇ ਪੁੱਛੇ ਤਾਂ ਜਾ ਰਹੇ ਆ। ਸੈਸ਼ਨ ਦੇ ਉੱਤੇ ਵੀ ਕਿੱਡੇ ਕਿੱਡੇ ਐਡੀਟੋਰੀਅਲਸ ਆਰਟੀਕਲ ਜਿਹੜੇ ਆ ਉਹ ਲਿਖੇ ਜਾ ਰਹੇ ਆ। ਇਹ ਨਹੀਂ ਹੈਗਾ ਕਿ ਨਹੀਂ ਪੁੱਛ ਰਹੇ ਆ ਲੋਕ, ਜਵਾਬ ਨਹੀਂ ਜਿਹੜਾ ਜੀ ਉਹ ਦੇ ਰਹੇ। ਜਿਹੜੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਆ ਉਹ ਕਹਿੰਦੀ ਆ ਸੈਸ਼ਨ ਜਿਹੜਾ ਲੰਬਾ ਹੋਵੇ, ਜਦੋਂ ਉਹ ਸੱਤਾ ਦੇ ਵਿੱਚ ਆਉਂਦੀ ਆ ਫਿਰ ਉਹ ਪਹਿਲੀ ਨਾਲੋਂ ਵੀ ਛੋਟਾ ਸੈਸ਼ਨ ਜਿਹੜਾ ਉਹ ਕਰ ਲੈਂਦੀ ਆ। ਇਹ ਰਿਐਲਿਟੀ ਆ। ਇਹ ਲੋਕਤੰਤਰ ਦੇ ਵਿੱਚ ਜਿਹੜਾ ਜੀ ਇਹਨੂੰ ਹੌਲੀ ਹੌਲੀ ਲੋਕਤੰਤਰ ਨੂੰ ਹੀ ਖਤਮ ਕੀਤਾ ਜਾ ਰਿਹਾ। ਬਿੰਦਰ ਤੂਰ ਜੀ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਥੋੜਾ ਜਿਹਾ ਨਾ ਪ੍ਰੇਮ ਨਾਲ ਜਵਾਬ ਦਿਆ ਕਰੋ। ਤੁਸੀਂ ਕਈ ਵਾਰ ਕੁੜੱਤਨ ਜੀ ਚ ਆ ਜਾਂਦੇ ਜੀ। ਤੇ ਆਪਣੇ ਸਿੱਖ ਕੌਮ ਦੇ ਕਿਉਂ ਸਬੂਤ ਮਿਟਾਏ ਜਾਂਦੇ ਆ? ਹੁਣ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਸਿੱਖ ਇੰਨੇ ਦਿੱਤੇ ਆ, ਕਈ ਤਾਂ ਨਿਹਾਕੀ ਜੇਲ੍ਹਾਂ ਦੇ ਵਿੱਚ ਤਾੜੇ ਹੋਏ ਆ। ਹੁਣ ਜੇ ਕੋਈ ਵੀ ਅੱਤਵਾਦ ਦੇ ਵਿੱਚ ਸਿੱਖਾਂ ਦੇ ਘਰ ਦਾ ਮੁੰਡਾ ਅੰਮ੍ਰਿਤਧਾਰੀ ਹੋਣਾ ਚਾਹੀਦਾ, ਉਹਦੇ ਉੱਤੇ ਕੇਸ ਚਲਾ ਦਿੰਦੇ ਸੀ ਜਾਂ ਉਹਨੂੰ ਘਰੋਂ ਭਜਾਉਣ ਦੀ ਕੋਸ਼ਿਸ਼ ਕਰਦੇ ਸੀ ਕਈ CRP ਵਾਲੇ। ਮੈਂ ਆਪ ਉੱਥੇ ਕਹਿੰਦੇ ਸੁਣੇ ਵੀ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕਰਦੇ? ਅਸੀਂ ਤਾਂ ਤੁਹਾਨੂੰ ਮਾਰਨਾ ਚਾਹੁੰਦੇ ਪਰ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ। ਖਾੜਕੂ ਬਣਾਉਣ 'ਚ ਪੁਲਿਸ ਦਾ ਬੜਾ ਵੱਡਾ ਹੱਥ ਆ, ਕਿਉਂਕਿ ਪੁਲਿਸ ਦੇ ਰੈਂਕ ਵੱਧਦੇ ਸੀ। ਤੇ ਤੁਸੀਂ ਕਹਿੰਦੇ ਜੀ ਸਬੂਤ ਮਤਲਬ ਹੋਣੇ ਚਾਹੀਦੇ ਆ ਹੁਣ, ਤੇ ਸਬੂਤ ਤਾਂ ਇਹ ਪੁਲਿਸ ਰਹਿਣ ਹੀ ਨਹੀਂ ਦਿੰਦੀ। ਸਿੱਖਾਂ ਦੇ ਜਿਹੜੇ ਆ ਸਾਰੇ ਟੱਬਰਾਂ ਨੂੰ ਮਾਰ ਕੇ ਸੁੱਟ ਦਿੰਦੀ ਸੀ, ਤੇ ਜੇ ਕੋਈ ਪੈਰਵਾਈ ਕਰਦਾ ਸੀ ਉਹਦਾ ਵੀ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ ਜੀ। ਤੇ ਥੋੜਾ ਜਿਹਾ ਇਹਦੇ ਤੇ ਸੁਹਿਰਦਤਾ ਨਾਲ ਵਿਚਾਰ ਕਰਿਓ। ਸਿੱਖ ਕੌਮ ਤੇ ਕਿਉਂ ਇੰਨੇ ਜ਼ੁਲਮ ਆਉਂਦੇ? ਬਾਕੀ ਜੇ ਕੋਈ ਹਿੰਦੂ ਕੰਮ ਕਰਦਾ ਇਹੋ ਜਿਹਾ ਉਹ ਸਾਫ਼ ਬਰੀ ਹੋ ਜਾਂਦਾ। ਆਪਣੇ ਸਾਹਮਣੇ ਇੰਨੀਆਂ ਹੈਗੀਆਂ ਇਹੋ ਜਿਹੀਆਂ ਸਾਹਮਣੇ ਮਤਲਬ ਹਿੰਦੂਆਂ ਦੀਆਂ ਵਾਰਦਾਤਾਂ, ਜਿੱਦਾਂ ਹੁਣ ਅੰਮ੍ਰਿਤਸਰ ਦਾ ਉਹ ਸੈਣੀ ਜਾਂ ਤੀਜੇ ਦਿਨ ਬੋਲ ਦਿੰਦਾ ਸਿੱਖਾਂ ਦੇ ਵਿਰੁੱਧ, ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੋਈ ਹੁੰਦੀ? ਇਹ ਪਾਰਸ਼ੈਲਿਟੀ ਇੰਨੀ ਕਿਉਂ ਹੁੰਦੀ ਆ ਜੀ? ਥੈਂਕ ਯੂ। ਦੇਖੋ, ਜਾਂ ਤਾਂ ਤੁਸੀਂ ਸੁਣਿਆ ਨਹੀਂ ਜਾਂ ਤੁਸੀਂ ਸੁਣਨਾ ਨਹੀਂ ਚਾਹੁੰਦੇ। ਕਿਉਂਕਿ ਇਉਂ ਹੁੰਦਾ ਹੈ ਕਿ ਤੁਸੀਂ ਕਿਹੜੀ ਚੀਜ਼ ਸੁਣਨੀ ਚਾਹੁੰਦੇ ਹੋ, ਤੁਹਾਡੇ ਕੰਨਾਂ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਸੁਣ ਕੇ ਤੁਸੀਂ। ਮੈਂ ਤਾਂ ਇਹ ਕਿੱਥੇ ਕਿਹਾ ਜੀ ਕਿ ਸਬੂਤ ਇਹਦੇ ਨਹੀਂ ਹੈਗੇ। ਆ ਜਿਹੜਾ 78 ਤੋਂ ਲੈ ਕੇ 97 ਤੱਕ ਮੈਂ ਰਾਮ ਕਹਾਣੀ ਏਡੀ ਲੰਮੀ ਚੌੜੀ ਸੁਣਾਈ ਹੈ ਜੀ, ਤੁਸੀਂ ਉਹ ਸੁਣੀ ਹੈ ਕਿ 5 ਵਾਰੀ ਮੁੱਖ ਮੰਤਰੀ ਕਿਹਨੇ ਬਣਾਤਾ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਇਹ ਤੁਹਾਡੇ ਵਰਗੇ ਹੀ ਨੇ ਲੋਕ ਜੀ ਜਿਨ੍ਹਾਂ ਨੇ ਇੱਥੇ ਉਹਨੂੰ ਬਾਰ-ਬਾਰ ਬਣਾਇਆ, ਤੇ ਅੱਜ ਵੀ ਉਹ ਇਹ ਦਾਅਵਾ ਕਰਦੇ ਆ ਕਿ ਉਹ ਪੰਥਕ ਪਾਰਟੀ ਹੈ। ਬਾਕੀ ਸਿੰਪਲ ਦੀ ਜਿਹੜੀ ਉਹ ਗੱਲ ਆ ਜੀ ਕਿ ਖੂਹ ਦੇ ਵਿੱਚ ਜਿਹੋ ਜੀ ਆਵਾਜ਼ ਦਿਓਗੇ ਉਹੋ ਜੀ ਆਵਾਜ਼ ਜਿਹੜੀ ਆ ਉਹ ਵਾਪਸ ਆਊਗੀ। ਟੋਨ ਜਿਹੜੀ ਉਹ ਬੈਨੀਪਾਲ ਹੋਰਾਂ ਦੇ ਬਾਰੇ ਸਵਾਲ ਕਰ ਰਹੇ ਸੀਗੇ, ਉਹਨਾਂ ਦੀ ਟੋਨ ਤੁਸੀਂ ਦੇਖੀ ਸੀਗੀ ਕਿ ਜਿਵੇਂ ਕੋਈ ਮੇਰਾ ਨਿੱਜੀ ਤੌਰ ਦੇ ਉੱਤੇ ਜਿਹੜੇ ਬੈਂਸ ਨੇ, ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਨਾਲ ਹੈ ਤੇ ਬੈਨੀਪਾਲ ਹੋਰਾਂ ਦੇ ਨਾਲ ਕੋਈ ਉਚੇਚਾ ਰੱਖ ਰਖਾਓ ਹੈ। ਤਾਂ ਫਿਰ ਜਿਸ ਤਰੀਕੇ ਦਾ ਸਵਾਲ ਪੁੱਛੋਗੇ ਜੀ ਉਸ ਤਰੀਕੇ ਦਾ ਜਵਾਬ ਆਊਗਾ। ਮੈਂ ਕੋਈ ਪੱਲਾ ਪਾ ਕੇ ਪੈਰੀਂ ਹੱਥ ਲਾਉਣ ਵਾਲਿਆਂ ਚੋਂ ਨਹੀਂ ਹੈਗਾ ਜੀ ਕਿ ਮੈਂ ਦਾਸ ਹਾਂ ਤੁਹਾਡੇ ਚਰਨਾਂ ਦਾ, ਮੈਨੂੰ ਜਿਹੜਾ ਜੀ ਉਹ ਮਾਫ ਕਰ ਦਿਓ। ਇਹ ਪੋਸੀਬਿਲਿਟੀ ਮੇਰੇ ਤੋਂ ਨਹੀਂ ਹੋ ਸਕਦੀ ਜੀ, ਮੈਂ ਮਾਫੀ ਚਾਹੁੰਦਾ ਇਸ ਚੀਜ਼। ਸਰੋਤੇ ਹੋਰ ਕਾਲ ਕੋਈ ਨਹੀਂ ਲੈ ਸਕਾਂਗੇ। ਪੰਨੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰਵਲ ਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।